गुजरांवाला दे सियासतदान यकीन करो कोई काम करके राजी नहीं अवाम वास्ते ओदी मैं इल्जाम नहीं लगा रहा मैं बाहर निकलो देखो सारे शहर ਨੂੰ पता है और ਉਹਦੇ ਵਿੱਚ ਕਸੂਰਵਾਰ ਕੌਣ ਨੇ ਇਹੀ ਮੈਂ ਗੱਲ ਕਸੂਰਵਾਰ ਡਾਕਟਰ ਸਾਹਿਬ ਅਸੀਂ ਹੀ ਹੈ ਇਨ ਸ਼ਾਰਟ ਆ ਹੈ ਕਿ ਸਿਆਸਤਦਾਨਾਂ ਦਾ ਚੈਂਬਰ ਦੇ ਵਿੱਚ ਕਿਰਦਾਰ स्पेशली मुस्लिम लीग नून दे ਜਿਹੜੇ ਲੀਗੀ ਕਾਰਕੁਨ ਕਿਆਦਤ ਹੈ ਇੰਤਹਾਈ ਜਿਹੜਾ ਹੈ ਕਾਬਲੇ ਇਤਰਾਜ਼ ਕਹਿ ਸਕਦੇ ਹੋ ਪਾਕਿਸਤਾਨ ਦੀ ਹਿਸਟਰੀ ਦੇ ਚੈਂਬਰਸ ਜਾਂ ਕਿਸੇ ਵੀ ਐਸੋਸੀਏਸ਼ਨ ਦੇ ਇਲੈਕਸ਼ਨ ਦੇ ਵਿੱਚ ਪਹਿਲਾ ਮੇਰਾ ਜਾਂ ਸਾਡਾ ਇਲੈਕਸ਼ਨ ਸੀ ਜਿਹੜਾ ਅਸੀਂ ਸੀ ਕਲਾਸ ਦਾ ਇਲੈਕਸ਼ਨ ਹਾਰਨ ਤੋਂ ਬਾਅਦ ਦੂਜਾ ਜਿੱਤੇ ਹੈ ਮੈਂ ਤੁਹਾਨੂੰ ਓਨੈਸਟਲੀ ਦੱਸ ਰਿਹਾ ਆਪਣੇ ਤਜਰਬੇ ਦੇ ਨਾਲ ਕਿ ਬਿਊਰੋਕ੍ਰੇਸੀ ਬਿਲਕੁਲ ਜਿਹੜਾ ਆਵਾਮ ਦੇ ਫਾਇਦੇ ਦਾ ਕੰਮ ਹੈ ਨਹੀਂ ਰੋਕਦੀ ਬਿਲਕੁਲ ਕਰਦੀ ਹੈ ਮੈਂ ਅੱਜ ਤੱਕ ਐਸਾ ਕੋਈ ਬਿਊਰੋਕਰੇਟ ਨਹੀਂ ਵੇਖਿਆ ਆਵਾਮ ਦਾ ਇਜਤਮਾਈ ਫਾਇਦੇ ਦਾ ਸਿਰਫ ਉੱਥੇ ਲੈ ਕੇ ਜਾਣ ਵਾਲਾ ਕੋਈ ਨਹੀਂ ਹੁੰਦਾ ਡਾਕਟਰ ਸਾਹਿਬ ਹਾਂ ਜੀ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਹੁੰਦਾ ਹੁਣ ਸਿਸਟਮ ਇਤਨੇ ਅੱਛੇ ਹੈ ਨਹੀਂ ਕਿ ਅਸੀਂ ਉਹਨਾਂ ਤੋਂ ਉਮੀਦ ਕਰੀਏ ਕਿ ਉਹ ਆਪਣੇ ਆਪ ਕੰਮ ਕਰਨਗੇ ਹੁਣ ਮੁਸੀਬਤ ਆ ਹੁੰਦੀ ਹੈ ਕਿ ਜਿਹੜਾ ਗਵਰਨਮੈਂਟ ਦਾ ਕੰਮ ਹੈ ਉਹਨਾਂ ਦੇ ਕਰ ਦਿੱਤਾ ਜੀ ਅੱਗੇ ਹੁਣ ਜਿਹੜਾ ਚੈਂਬਰ 'ਚ ਬੈਠਾ ਹੈ ਹੁਣ ਮੈਨੂੰ ਤੁਸੀਂ ਦੱਸੋ ਕਿ ਇਸ ਟਾਈਮ ਜਿਹੜਾ ਮੇਰੇ ਭਾਈ ਨੇ ਮੈਂ ਉਹਨਾਂ ਦਾ ਬੜਾ ਇਹਤਰਾਮ ਕਰਦਾ ਉਹ 5ਵੀਂ ਫੇਲ ਨੇ ਹੁਣ ਮੈਨੂੰ ਦੱਸੋ ਕਿ ਜਦੋਂ ਗਵਰਨਮੈਂਟ ਉਹਨਾਂ ਦੇ ਕੋਲੋਂ ਪੁੱਛਦੀ ਏ ਜਾਂ ਕਾਮਰਸ ਮਿਨਿਸਟਰੀ ਕੁਝ ਪੁੱਛੇਗੀ ਚੈਂਬਰ ਕੋਲੋਂ ਉਹ ਮੇਰਾ ਭਾਈ ਕੀ ਦੱਸੇਗਾ ਗਵਰਨਮੈਂਟ ਦੀ ਪਾਲਿਸੀਜ਼ ਦੀ ਵਜ੍ਹਾ ਤੋਂ ਇਹ ਸਾਡੇ ਮੁਲਕ ਨੂੰ ਇੰਪੋਰਟ ਬੇਸ ਮੁਲਕ ਬਣਾ ਦਿੱਤਾ ਗਿਆ ਇੰਪੋਰਟ ਬੇਸ ਮੁਲਕ ਦਾ ਮਤਲਬ ਕੀ ਹੈ ਕਿ ਤੁਸੀਂ ਇਸ ਆਫਿਸ ਦੇ ਵਿੱਚ ਜੇ ਤੁਸੀਂ ਬੈਠੇ ਹੋ ਤੇ ਤੁਹਾਨੂੰ 90% ਚੀਜ਼ਾਂ ਇਹ ਸੋਫੇ ਤੁਹਾਨੂੰ ਬਾਹਰ ਦੇ ਚਾਈਨਾ ਦੇ ਮਿਲਣਗੇ ਤੁਹਾਨੂੰ ਇਹ ਡੈਕੋਰੇਸ਼ਨ ਪੀਸ ਮੈਂ 500 ਚੀਜ਼ਾਂ ਠੀਕ ਹੈ ਤਾਲਾ ਬਣਾਉਣ ਵਾਲੀ ਫੈਕਟਰੀ ਹੈ ਨਾ ਤਾਲਾ ਬਣਾਉਣ ਵਾਲੀ ਫੈਕਟਰੀ ਉਹ ਲੋਕਲ ਉਹ ਵੀ ਬੰਦ ਹੋ ਗਈ ਇੰਪੋਰਟ ਦੀ ਵਜ੍ਹਾ ਤੋਂ ਔਰ ਉਹਨੂੰ ਤਾਲਾ ਵੀ ਚਾਈਨਾ ਦਾ ਲੱਗਾ ਕਰਾਰਦਾਰ ਪੇਸ਼ ਹੁੰਦੀ ਹੈ ਰੇਕੋਟੈਕ ਦੀ ਉਹ ਜਿਹੜੀ ਹੈ ਇਹਨਾਂ ਨੇ ਪਾਸ ਕੀਤਾ ਹੈ ਪੀਪਲਸ ਪਾਰਟੀ ਵੱਲੋਂ ਠੀਕ ਹੈ ਵਫਾਕੀ ਗਵਰਨਮੈਂਟ ਉਹਨੂੰ ਜਿਹੜਾ ਹੈ ਉਹ ਅਪਰੂਵ ਕਰ ਲੈਂਦੀ ਹੈ ਤੇ ਜਿਹੜੇ ਬਲੋਚਿਸਤਾਨ ਵਾਲੇ ਨੇ ਉਹ 18th ਅਮੈਂਡਮੈਂਟ ਦਾ ਰੋਲਾ ਪਾ ਰਹੇ ਨੇ ਕਿ ਸਾਡਾ ਹੈ ਤੁਸੀਂ ਸਾਨੂੰ ਨਹੀਂ ਦਿੱਤਾ ਚਲੋ ਮੈਂ ਕਹਿੰਦਾ ਦੇ ਤਾਂ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਰਿਜ਼ਰਵ ਸਾਡੇ ਕੋਲ ਅਸੀਂ ਉਹਨੂੰ ਕੱਢੀਏ ਠੀਕ ਹੈ ਮਾਈਨਿੰਗ ਕਰੀਏ ਸਾ ਕੋਈ ਨਹੀਂ ਅਸੀਂ ਬਾਹਰ ਦੇ ਦਿੱਤਾ ਤੇ ਸਾਡਾ ਇਹ ਇਲਤਜਾ ਹੈ ਕਿ ਆਪਣਾ ਤੇ ਬਾਹਰ ਦੇ ਦਿੱਤਾ ਹੈ ਤੇ ਬਾਹਰੋਂ ਤੋਂ ਲੈਣ ਦਿਓ ਨਾ ਸਾਨੂੰ ਇੰਡਸਟਰੀਆਂ ਤੇ ਚੱਲਣ ਦਿਓ ਨਾ ਅਸੀਂ ਇਨਸ਼ਾਅੱਲਾ ਹੁਣ ਪਹਿਲੇ ਇਹਨਾਂ ਦੀ ਮੁਖਾਲਫਤ ਨਹੀਂ ਸੀ ਕਰਦੇ ਹੁਣ ਮੁਖਾਲਫਤ ਅਸੀਂ ਜਨਰਲ ਸਿਆਸਤ ਚ PML NDSR ਚ ਕਿਉਂ ਕਰਾਂਗੇ ਉਹ ਇਸ ਲਈ ਕਰਾਂਗੇ ਕਿ ਸਾਡੇ ਨਾਲ ਕੋਈ ਲੋਕਲ ਕਿਆਦਤ ਦੇ ਬੰਦੇ ਨੇ ਕਿਸੇ ਨੇ ਆ ਕੇ ਨਹੀਂ ਪੁੱਛਿਆ ਕਿ ਯਾਰ ਤੁਹਾਡੇ ਨਾਲ ਕੀ ਹੋਇਆ ਤੁਹਾਡੇ ਨਾਲ ਕੀ ਜ਼ੁਲਮ ਹੋਇਆ ਸਾਡੇ ਨਾਲ ਬੈਠੋ ਤੁਸੀਂ ਸਾਡੇ ਭਾਈ ਜੇ ਸਾਨੂੰ ਦੱਸੋ ਅਸੀਂ ਤੁਹਾਡਾ ਹੱਲ ਕਰੀਏ ਐਨ ਅਸੀਂ ਇਹਨਾਂ ਨੂੰ ਕਹੀਏ ਸਹੀ ਨੂੰ ਸਹੀ ਕਹੀਏ ਗਲਤ ਨੂੰ ਗਲਤ ਕਹੀਏ प्यारे वेखन वालिओ प्रोग्राम दर्शन लैके तुहाडा मेज़बान डॉक्टर जावेद अकरम तुहाडी सेवा दे विच हाजिर है प्यारिओ तुहानूं ते पता है कि असी अपने प्रोग्राम दर्शन दे विच बड़े उचेचे प्राहुणिਆਂ ਦੇ ਨਾਲ तुहाडी मुलाकात करवाते रहने आ अज जिहड़े असी अपने बड़े प्यारे दोस्त दे नाल तुहाडी मुलाकात करवाउण लई जा रहे हैं वो गुजरांवाला दी बड़ी हमा सिफत मौसूफ शख्सियत ने ताजर बरादरी सनतकार बरादरी दे बड़े सिर कढ़वें कायद साडे गुजरांवाला चैंबर ऑफ कॉमर्स दे विच दो मेन ग्रुप ने एक ग्रुप जिहदा नां फाउंडर्स इतिहाद गोल्डन ग्रुप है उहदे रूहे रवां भी ने और उहदे कायद भी ने गुजरांवाला दी सनतकार बरादरी ताजर बरादरी दे वास्ते इन्हां दीयां खिदमात चिट्टे दिन वांगू रोशन ने बाकी गल्लां तुहानूं उन्हां दे मूहों सुणवाने आ उन्हां दा तारुफ भी तुहानूं उन्हां दी जुबानी करवाने आ ते आओ तुहानूं मिलवाइए अता फरीद चौधरी होरां दे नाल जिहड़े कि जिहड़े ऐतकी इंतखाबात होए सन साडे गुजरांवाला चैंबर ऑफ कॉमर्स दे उहदे विच पहली आवाज़ ते यही सानूं आई सी कि इंतखाबात दा शाम नूं जदों नतीजा निकलिया तो पता चलिया कि सदर अता फरीद चौधरी साहब हो गए ने लेकिन बाद अजां पता नहीं की होया अगले दिन फिर कोई होर कुर्सी सदारत दे उत्ते बह गया ये सारा कुछ किवें होया ते किवें वापरिया ये भी अज नखेड़ा करांगे चौधरी साहब दी जुबानी ते आओ हुण देर करन दी बजाए तुहानूं मिलवाइए गुजरांवाला दी बड़ी मुनफरिद बड़ी लाडली बड़ी लडिकी शख्सियत जनाब अता फरीद चौधरी होरां दे नाल
अस्सलाम वालेकुम चौर साहब। बहुत शुक्रिया जनाब, बहुत शुक्रिया डॉक्टर साहब। ਕੀ ਹਾਲ ਚਾਲ ਜੀ? ਅਲਹਮਦੁਲਿਲਾ ਅਲਹਮਦੁਲਿਲਾ। ਸਰ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਮਾਸ਼ਾਅੱਲਾ ਤੁਸੀਂ ਬੜੇ ਮਾਰੂਫ ਹੋ ਇੱਕ, ਲੇਕਿਨ ਸਾਡੇ ਬਹੁਤ ਸਾਰੇ ਦੋਸਤ ਐਸੇ ਨੇ ਜੀ ਜੀ ਜਿਨ੍ਹਾਂ ਨੂੰ ਤੁਹਾਡਾ ਮੁਕੰਮਲ ਤਾਰਫ ਨਹੀਂ ਹੈਗਾ। ਯਾਨੀ ਇਹ ਤਾਂ ਲੋਕਾਂ ਨੂੰ ਪਤਾ ਹੈ, ਸਾਡੇ ਦੋਸਤਾਂ ਨੂੰ ਇਸ ਗੱਲ ਦਾ ਤਾਂ ਪਤਾ ਹੈ ਜੀ ਜੀ ਕਿ ਚੌਰ ਸਾਹਿਬ ਮਾਸ਼ਾਅੱਲਾ ਸਨਅਤਕਾਰ ਤਾਜਰ ਬਰਾਦਰੀ ਦੇ ਆਗੂ ਨੇ ਜੀ ਬਿਲਕੁਲ। ਲੇਕਿਨ ਇਹ ਵੇ ਕਿ ਤੁਹਾਡਾ ਪੂਰਾ ਵਾਰਮਲੀ ਜਿਹੜਾ ਨਾ ਉਹ ਇੱਕ ਇੰਟਰੋਡਕਸ਼ਨ ਅਸੀਂ ਚਾਹੁੰਦੇ ਸਾਂ ਕਿ ਸਾਡੇ ਵਿਊਅਰਸ ਨੂੰ ਪਲੀਜ਼ ਕਰਵਾਓ ਤੁਸੀਂ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਮੇਰੇ ਕੋਲ ਤਸ਼ਰੀਫ ਲੈ ਕੇ ਆਏ, ਮੈਨੂੰ ਆਪਣੀ ਗੱਲ ਕਰਨ ਦਾ ਮੌਕਾ ਦਿੱਤਾ, ਜੀ ਪਲੀਜ਼ ਮੈਨੂੰ ਆਪਣਾ ਆਪ ਦੱਸਣ ਦਾ ਮੌਕਾ ਮਿਲੇਗਾ। ਤੁਹਾਡੀ ਮੁਹੱਬਤ ਦਾ ਸ਼ੁਕਰੀਆ। ਥੈਂਕ ਯੂ ਸਰ। ਜਿੱਥੇ ਤੱਕ ਮੇਰਾ ਹੈ, ਮੇਰਾ ਬੇਸਿਕਲੀ ਅਸੀਂ ਜੀ ਜ਼ਿਮੀਦਾਰ ਹੈ, ਮੇਰਾ ਜ਼ਿਮੀਦਾਰ ਘਰਾਣੇ ਨਾਲ ਤਾਲੁਕ ਹੈ, ਵਿਹਾੜੀ ਤੋਂ ਮੇਰਾ ਤਾਲੁਕ ਹੈ। ਉੱਥੇ ਹੀ ਮੇਰਾ ਸਾਰਾ ਖਾਨਦਾਨ, ਮੇਰੀ ਫੈਮਿਲੀ, ਜਿਹੜੀ ਛੋਟੀ ਮੋਟੀ ਪੋਲਿਟਿਕਸ, ਮੇਰਾ ਇੱਕ ਕਜ਼ਨ MNA ਵੀ ਹੈ ਉੱਥੋਂ ਹੀ, PTI ਤੋਂ ਦਾ ਤਾਲੁਕ ਹੈ, ਚੌਤਾਰ ਇਕਬਾਲ। ਫਾਦਰ ਮੇਰੇ 1980s ਦੇ ਵਿੱਚ ਹੀ ਲਾਹੌਰ ਸ਼ਿਫਟ ਹੋ ਗਏ ਸੀ, ਮੇਰੀ ਉੱਥੇ ਦੀ ਜੰਮਪਲ ਪੈਦਾਇਸ਼, ਐਜੂਕੇਸ਼ਨ ਜ਼ਿਆਦਾ ਲਾਹੌਰ ਦੀ ਹੈ। 2001 ਦੇ ਵਿੱਚ ਮੈਂ ਗੁਜਰਾਂਵਾਲਾ ਆ ਗਿਆ ਜੀ। ਐਜੂਕੇਸ਼ਨ ਤੋਂ ਬਾਅਦ ਮੈਂ ਆਪਣਾ MS ਕੰਪਲੀਟ ਕੀਤਾ ਕੰਪਿਊਟਰ ਸਾਇੰਸ ਦੇ ਵਿੱਚ, ਮਾਸਟਰ ਡਿਗਰੀ। ਔਰ ਮੇਰੇ ਕੋਲ ਦੋ ਆਪਸ਼ਨ ਸੀ, ਜਾਂ ਤੇ ਮੈਂ ਜੌਬ ਕਰ ਲੈਂਦਾ ਜਾਂ ਮੈਂ ਕੋਈ ਬਿਜ਼ਨਸ ਕਰ ਲੈਂਦਾ ਜੀ। ਤੇ ਬਿਜ਼ਨਸ ਮੈਂ ਪ੍ਰੈਫਰ ਕੀਤਾ। ਗੁਜਰਾਂਵਾਲਾ ਮੈਟਲ ਦਾ ਕੰਮ ਸੀ ਜੀ, ਤੇ ਅਲਹਮਦੁਲਿਲਾ ਇੱਥੇ ਆ ਕੇ 2001 ਚ ਮੈਂ ਬੁਨਿਆਦ ਰੱਖੀ ਆਪਣੇ ਕੰਮ ਦੀ। ਫਾਦਰ ਮੇਰੇ ਹਾਲੇ ਵੀ ਟੈਕਸਟਾਈਲ ਦਾ ਕਰਦੇ ਨੇ, ਤੇ ਮੇਰਾ ਸ਼ੁਰੂ ਤੋਂ ਸੀ ਕਿ ਮੈਂ ਇੰਡੀਪੈਂਡੈਂਟ ਕੁਝ ਕਰਨਾ ਹੈ, ਮੈਂ ਆਪਣੇ ਵਾਲਦ ਦੇ ਜ਼ੇਰੇ ਸਾਇਆ ਨਹੀਂ। ਤੇ ਵਾਲਾ ਸਾਹਿਬ ਹਮੇਸ਼ਾ ਮੈਨੂੰ ਇਹੀ ਕਹਿੰਦੇ ਸੀ ਕਿ ਪੁੱਤ ਬੋਰਡ ਥੱਲੇ ਕਦੀ ਬੋਰਡ ਨਹੀਂ ਹੋਇਆ। ਵਾਹ ਵਾਹ ਵਾਹ, ਠੀਕ ਹੈ, ਆਪਣਾ ਘਰ ਆਪਣਾ ਸਟੈਂਡ ਹੋ। ਤੇ ਅਲਹਮਦੁਲਿਲਾ ਉਹਨਾਂ ਦਾ ਇਹੀ ਨਜ਼ਰੀਆ ਮੈਂ ਲੈ ਕੇ ਚੱਲਿਆ। 2001 ਤੇ ਆਪਣਾ ਕੰਮ ਸਟਾਰਟ ਕੀਤਾ, ਤੇ ਅੱਲਾਹ ਤਾਲਾ ਨੇ ਕਰਮ ਕੀਤਾ। ਫਿਰ ਅੱਗੇ ਜਿਸ ਤਰ੍ਹਾਂ ਕੰਮ ਤੁਹਾਨੂੰ ਪਤਾ ਵੱਧਦਾ, ਮਸਾਇਲ ਵੱਧਦੇ ਨੇ, ਮਸਾਇਲ ਵਧੇ ਤੇ ਇਹ ਵੇਖਿਆ ਕਿ ਇੱਥੇ ਕਰਨ ਵਾਲੇ ਕੌਣ ਲੋਕ ਨੇ, ਜੋ ਕਰਨ ਵਾਲੇ ਸੀ ਉਹੀ ਮਸਾਇਲ ਪੈਦਾ ਕਰਨ ਵਾਲੇ ਸੀ। ਤੇ ਫਿਰ ਆਹੀ ਸੋਚਿਆ ਕਿ ਇਹਨਾਂ ਕੀ ਮਸਾਇਲ ਹੱਲ ਕਰਨੇ ਨੇ, ਇਹ ਤੇ ਮਸਾਇਲ ਪੈਦਾ ਕਰਦੇ ਨੇ, ਆਪ ਹੀ ਅੱਗੇ ਲੱਗਣਾ ਪਏਗਾ। ਅਲਹਮਦੁਲਿਲਾ ਫਿਰ ਪਹਿਲੀ ਐਸੋਸੀਏਸ਼ਨ ਅਸੀਂ, ਜੇ ਮੈਂ ਸਿਆਸਤ ਦੇ ਹਵਾਲੇ ਦੇ ਨਾਲ, ਕਿਉਂਕਿ ਮੇਰਾ ਤਾਰਫ ਹੈ ਤੇ ਮੈਂ ਹੁਣ ਉਸ ਪਾਸੇ ਆਵਾਂਗਾ, ਤੇ ਜਿਹੜਾ ਹੈ 2007 ਤੋਂ ਅਸੀਂ ਇੱਕ ਐਸੋਸੀਏਸ਼ਨ ਇੰਪੋਰਟਰਸ ਦੀ, ਜਦੋਂ ਮੈਂ ਇੰਪੋਰਟ ਦਾ ਕੰਮ ਸ਼ੁਰੂ ਕੀਤਾ 2006 ਦੇ ਵਿੱਚ, ਤੇ ਅਸੀਂ ਇੱਕ ਐਸੋਸੀਏਸ਼ਨ ਬਣਾਈ ਆਪਣੇ ਮਸਾਇਲ ਨੂੰ ਹੱਲ ਕਰਨ ਵਾਸਤੇ, ਕਿਉਂਕਿ ਉਦੋਂ ਵੀ ਇਹੀ ਹਿਸਾਬ ਸੀ ਚੈਂਬਰ ਦਾ ਜਾਂ ਬਾਕੀ ਮਾਮਲਾਤ ਸਾਡੀ ਸੁਣਵਾਈ ਨਹੀਂ ਸੀ ਹੁੰਦੀ। ਆਪ ਵੱਧ ਕੇ ਤੇ ਇਹ ਬੁਨਿਆਦੀ ਤੌਰ ਤੇ 2007 ਤੋਂ ਸ਼ੁਰੂ ਹੋਏ ਹੈ, ਤੇ ਜਿਹੜਾ ਚੈਂਬਰ ਵਾਲਾ ਸਿਆਸਤ 'ਚ ਹੈ ਪ੍ਰੈਕਟੀਕਲੀ, ਉਹ ਮੈਂ 2018 ਦੇ ਵਿੱਚ ਮੈਂ ਇਨ ਹੋਇਆ ਜੀ। ਅੱਛਾ, ਇਹ ਦੱਸੋ ਕਿ ਮੈਟਲ ਦੀ ਜਿਹੜੀ ਇੰਪੋਰਟਰਸ ਦੀ ਐਸੋਸੀਏਸ਼ਨ ਤੁਸੀਂ ਬਣਾਈ, ਜੀ ਜੀ ਜੀ, ਉਹਦੇ ਕੁਝ ਮਸਾਇਲ ਵੀ ਤਾਂ ਦੱਸੋ ਨਾ, ਕੀ ਸਨ, ਕੀ ਮਸਾਇਲ ਲੋਕਲ ਟ੍ਰੇਡਰਸ ਜਾਂ ਇੰਪੋਰਟਰਸ ਪੈਦਾ ਕਰਦੇ ਸਨ, ਜਾਂ ਕਿਸ ਤਰ੍ਹਾਂ ਨਵੇਂ ਇੰਪੋਰਟਰਸ ਨੂੰ ਡਿਸਕਰੇਜ ਕਰਦੇ ਸਨ, ਪਲੀਜ਼ ਉਹ ਦੱਸੋ ਨਾ ਜੀ। ਵੈਰੀ ਗੁੱਡ ਡਾਕਟਰ ਸਾਹਿਬ। ਡਾਕਟਰ ਸਾਹਿਬ ਗੁਜ਼ਾਰਿਸ਼ ਹੈ ਕਿ ਜਦੋਂ ਮੈਂ ਆਪਣਾ ਕੰਮ ਸ਼ੁਰੂ ਕੀਤਾ ਨਾ ਇੰਪੋਰਟ ਦਾ ਜੀ, ਤੇ ਸਾਡਾ ਜਿਹੜਾ ਇੱਥੇ ਦੇ ਇੰਡਸਟਰੀ ਹੈ ਪੂਰੇ ਪਾਕਿਸਤਾਨ ਨੂੰ ਮੈਟਲ ਦੇ ਹਵਾਲੇ ਦੇ ਨਾਲ ਗੁਜਰਾਂਵਾਲਾ ਫੇਮਸ ਹੈ, ਇਹ ਹੱਬ ਹੈ ਮੈਟਲ ਦਾ ਜੀ। ਅੱਛਾ, ਉਹ ਕਿਉਂਕਿ ਮੈਂ ਆਲਰੇਡੀ ਇੱਥੇ ਮੈਟਲ ਦਾ ਕੰਮ ਕਰ ਰਿਹਾ ਸੀ, ਜਦੋਂ ਮੈਂ ਇੰਪੋਰਟ ਦਾ ਸ਼ੁਰੂ ਕੀਤਾ ਤੇ ਮੈਂ ਵੇਖਿਆ ਕਿ ਇੱਥੇ ਕੁਝ ਐਸੇ ਅਸ਼ਰਾਫੀਆ ਲੋਕ ਹੈ ਨੇ ਜਿਹੜੇ ਆਪਣੇ ਫਾਇਦੇ ਵਾਸਤੇ ਕਸਟਮ ਡਿਊਟੀਜ਼ ਦੀ ਮਦ ਤੇ ਸੇਲ ਟੈਕਸ ਦੀ ਮਦ ਦੇ ਵਿੱਚ ਤਰਮੀਮ ਕਰਵਾ ਕੇ ਆਪਣੇ ਇਖਤਿਆਰਾਤ ਜਿਹੜੇ ਕਿ ਉਹਨਾਂ ਦੇ ਕੋਲ ਹੁੰਦੇ ਨੇ ਬਿਜ਼ਨਸਮੈਨਾਂ ਦੇ, ਮੈਂ ਚੈਂਬਰ ਦੀ ਗੱਲ ਕਰ ਰਿਹਾ, ਦਿੱਤੇ ਹੋਏ, ਉਹਨੂੰ ਇਸਤੇਮਾਲ ਕਰਕੇ ਆਪਣੇ ਫਾਇਦੇ ਵਾਸਤੇ। ਕਿ ਫॉर एग्जांपल ਮੈਂ ਤੁਹਾਨੂੰ ਮਿਸਾਲ ਦੇ ਦਿੰਦਾ ਕਿ ਮੈਂ ਇੱਕ ਚੀਜ਼ ਬਣਾ ਰਿਹਾ ਇੱਥੇ, ਫॉर एग्जांपल ਮੈਨੂਫੈਕਚਰ ਕਰ ਰਿਹਾ ਜੀ, ਤੇ ਉਹਦੇ ਨਾਲ ਦੀ ਇੱਕ ਚੀਜ਼ ਇੰਪੋਰਟ ਹੋ ਰਹੀ ਹੈ ਜੀ, ਤੇ ਮੈਂ ਉਹਦਾ ਫਾਇਦਾ ਲੈਣਾ ਚਾਹਾਂਗਾ, ਤੇ ਮੈਂ ਕੀ ਕਰਾਂਗਾ ਕਿ ਮੈਂ ਉਹਦੇ ਉੱਤੇ ਡਿਊਟੀਆਂ ਲਵਾ ਦਿਆਂਗਾ ਜੀ, ਤਾਂ ਕਿ ਉਹ ਮਹਿੰਗੀ ਹੋ ਜਾਏ ਤੇ ਮੇਰੀ ਪ੍ਰੋਡਕਟ ਵੀ ਮਹਿੰਗੀ ਹੋ ਜਾਏਗੀ। ਲੇਕਿਨ ਉਹਦੇ ਨਾਲ ਕੀ ਹੋਏਗਾ ਕਿ ਮੇਰੀ ਤੇ ਚਾਂਦੀ ਹੋ ਜਾਏਗੀ, ਬਾਕੀ ਸਾਰੇ ਜਿਹੜੇ ਬਿਜ਼ਨਸਮੈਨ ਨੇ ਉਹ ਉਹਨਾਂ ਦਾ ਕਾਰੋਬਾਰ ਠੱਪ ਹੋ ਜਾਏਗਾ। ਮੈਂ ਇੱਕ ਮਿਸਾਲ ਦੇ ਰਿਹਾ, ਐਸੇ ਤਰ੍ਹਾਂ ਵਾਈਸ ਵਰਸਾ ਤੁਸੀਂ ਲੈ ਸਕਦੇ ਹੋ। ਤੇ ਜਦੋਂ ਵੀ ਇਖਤਿਆਰਾਤ ਕਿਸੇ ਐਸੇ ਲੋਕਾਂ ਦੇ ਕੋਲ ਹੋਣ ਜਿਹੜੇ ਅਕਾਊਂਟੇਬਲ ਨਾ ਹੋਣ, ਯਾਨੀ ਕਿ ਉਹਨਾਂ ਦੀ ਪੁੱਛ ਕੋਈ ਨਾ ਹੋਵੇ, ਮੁਹਾਸਬਾ ਨਾ ਹੋ ਸਕੇ, ਤੇ ਫਿਰ ਉਹ ਐਸੇ ਤਰ੍ਹਾਂ ਦੇ ਕੰਮ ਕਰਦੇ ਨੇ। ਤੇ ਫਿਰ ਉਹਦੇ ਤੁਹਾਨੂੰ ਪਤਾ ਹੈ ਕਿ ਮੈਂ ਹਮੇਸ਼ਾ ਇਹੀ ਵੇਖਿਆ ਹੈ ਕਿ ਨਦੀ ਦੇ ਵਿੱਚ ਇੱਕ ਪੱਥਰ ਸੁੱਟੋ ਨਾ, ਉਹ ਸੁੱਟਣਾ ਹੀ ਕੰਮ ਹੁੰਦਾ ਹੈ, ਲਹਿਰਾਂ ਆਪਣੇ ਆਪ ਬਣ ਜਾਂਦੀਆਂ।
ਤੇ ਮੈਂ ਫਿਰ ਉਦੋਂ ਆਹੀ ਸੋਚਿਆ ਕਿ ਯਾਰ ਆਪ ਨਿਕਲਾਂ, ਬਾਕੀ ਨਾਲ ਲੋਕੀ ਰਲ ਜਾਣਗੇ। ਅਲਹਮਦੁਲਿਲਾ ਮਲਕ ਮੁਕਰਮ ਸਾਹਿਬ, ਅੱਲਾ ਗਰੀਕੇ ਰਹਿਮਤ ਕਰੇ, ਮੇਰੇ ਬਜ਼ੁਰਗ, ਉਹਨਾਂ ਦੇ ਬੇਟੇ ਮਲਕ ਆਮਰ ਸਾਹਿਬ ਮੇਰੇ ਭਾਈ ਨੇ, ਮੇਰੇ ਸਾਡੇ ਵੱਡੇ ਨੇ, ਲੀਡਰ ਨੇ। ਅਸੀਂ ਮਿਲ ਕੇ ਅਮਜਦ ਖਲੀਲ ਸਾਹਿਬ ਮਿਲ ਕੇ ਇੱਕ ਐਸੋਸੀਏਸ਼ਨ ਬਣਾਈ, ਔਰ ਸਿਰਫ ਐਸੇ ਲਈ ਆਪਣੇ ਮਾਮਲਾ ਤੇ ਪੂਰੇ ਪਾਕਿਸਤਾਨ ਦੇ ਇੰਪੋਰਟਰਸ ਦਾ ਤਹਫਜ਼ ਕਰਨ ਵਾਸਤੇ। ਔਰ ਫਿਰ ਅਸੀਂ ਕੀਤਾ। ਮੈਂ ਮਿਸਾਲ ਦਿੰਦਾ ਤੁਹਾਨੂੰ ਕਿ ਪੂਰੇ ਅੱਜ ਤੋਂ 3 ਸਾਲ ਪਹਿਲੇ ਐਸੇ ਆਫਿਸ 'ਚ ਹੀ ਉਦੋਂ ਰਜ਼ਾਕ ਦਾਊਦ ਸਾਹਿਬ ਸੀ ਵਜ਼ੀਰ ਤਜਾਰਤ, ਤੇ ਸਾਲੇ ਫਰੂਕੀ ਸਾਹਿਬ ਹਾਲੇ ਵੀ ਸੈਕਟਰੀ ਕਾਮਰਸ ਨੇ। ਐਸੇ ਹੀ ਜਗ੍ਹਾ ਦੇ ਉੱਤੇ ਇਹ ਸਾਹਮਣੇ ਕਾਨਫਰੰਸ ਰੂਮ ਜਿਹੜਾ ਤੁਸੀਂ ਜਿੱਥੇ ਬੈਠੇ ਹੋ, ਇੱਥੇ ਸਾਡੀ ਕਾਨਫਰੰਸ ਹੋਈ, ਔਰ ਉਹ ਕੈਸ ਮੁਤਲਕ ਸੀ, ਉਹ ਐਸੇ ਮੁਤਲਕ ਸੀ ਕਿ ਜਿਹੜੀ ਇੱਥੇ ਦੀ ਵੱਡੀ ਇੰਡਸਟਰੀ ਸੀ ਉਹਨਾਂ ਨੇ ਕਾਪਰ ਦੀ ਐਕਸਪੋਰਟ ਤੇ ਪਾਬੰਦੀ ਲਾਤੀ। ਲਵਾ ਨਹੀਂ ਦਿੱਤੀ ਬਲਕਿ ਐਪਲੀਕੇਸ਼ਨ ਦੇ ਦਿੱਤੀ ਕਿ ਜੀ ਕਾਪਰ ਨੂੰ ਐਕਸਪੋਰਟ ਹੋਣ ਡਿਆ ਹੈ, ਮੈਟਲ ਐਕਸਪੋਰਟ ਹੋਣ ਡਿਆ ਹੈ, ਐਲੂਮੀਨੀਅਮ ਐਕਸਪੋਰਟ ਹੋਣ ਡਿਆ, ਇਹਨੂੰ ਬੰਦ ਕੀਤਾ ਜਾਏ, ਸਾਡੀ ਇੰਡਸਟਰੀ ਨੂੰ ਮਾਲ ਨਹੀਂ ਲੱਭਦਾ। ਹਾਲਾਂਕਿ ਹਕੀਕਤ ਇਹਦੇ ਬਰਕ ਸੀ। ਉਹ ਕੀ ਸੀ ਕਿ ਜਦੋਂ ਅਸੀਂ ਐਕਸਪੋਰਟ ਕਰਾਂਗੇ ਇੰਟਰਨੈਸ਼ਨਲ ਮਾਰਕੀਟ ਨੂੰ ਕੰਪੀਟ ਕਰਨ ਵਾਸਤੇ ਤਾਂ ਇੰਪੋਰਟ ਕਰਾਂਗੇ ਨਾ ਜੀ। ਫਿਰ ਅਸੀਂ ਇਹਨਾਂ ਨੂੰ ਸਮਝਾਇਆ, ਫਿਰ ਦੱਸਿਆ ਕਿ ਯਾਰ ਤੁਹਾਡੀ ਇੰਡਸਟਰੀ ਦਾ ਨੁਕਸਾਨ ਨਹੀਂ ਅਸੀਂ ਕਰਨ ਦਿੰਦੇ, ਤੁਹਾਨੂੰ ਮਾਲ ਦੇਾਂਗੇ। ਉਹਨਾਂ ਨੂੰ ਛੋਟੀ ਦਿੱਤੀ, ਔਰ ਫਿਰ ਪਾਕਿਸਤਾਨ ਨੂੰ ਉਹ $2 ਬਿਲੀਅਨ ਦਾ ਅਸੀਂ ਪੈਸੇ ਵੀ ਲਿਆ ਕੇ ਦਿੱਤੇ 1 ਸਾਲ ਦੇ ਵਿੱਚ। ਠੀਕ ਹੈ, ਤੇ ਇਹ ਉਹ ਸਾਰੇ ਕੰਮ ਨੇ ਜਿਹੜੇ ਅਸੀਂ ਆਪਣੇ ਐਸੋਸੀਏਸ਼ਨ ਦਾ ਬੁਨਿਆਦ ਸੀ ਸਾਰੀ, ਕਿ ਅਸੀਂ ਦੇਖੋ। ਨਾਲ ਇੱਕ ਹੋਰ ਗੱਲ ਹੈ ਕਿ ਜਿੱਥੇ ਜੰਗਲ ਦਾ ਕਾਨੂੰਨ ਹੋਏ ਨਾ ਡਾਕਟਰ ਸਾਹਿਬ, ਤੁਸੀਂ ਮਾਸ਼ਾਅੱਲਾ ਐਮਏ ਲਿਟਰੇਚਰ ਤੁਸੀਂ ਵੀ ਕੀਤਾ ਹੋਇਆ, ਚੀਜ਼ਾਂ ਨੂੰ ਸਮਝਦੇ ਹੋ ਅਲਹਮਦੁਲਿਲਾ। ਜਿੱਥੇ ਜੰਗਲ ਦਾ ਕਾਨੂੰਨ ਹੋਏ ਉੱਥੇ ਆਪਣੀ ਸਟਰੈਂਥ ਬਣਾ ਕੇ ਰਹਿਣਾ ਪੈਂਦਾ। ਜੰਗਲ ਦਾ ਕੀ ਕਾਨੂੰਨ ਹੁੰਦਾ? ਜੰਗਲ ਦਾ ਹੀ ਕਾਨੂੰਨ ਹੁੰਦਾ ਨਾ, ਤਾਕਤ ਦਾ। ਔਰ ਫਿਰ ਇੱਕ ਸਿਰਫ ਤਾਕਤ ਦਾ ਇੱਕ ਕਨਸੈਪਟ ਨਹੀਂ ਹੈ, ਉੱਥੇ ਗੈਦਰਿੰਗ ਦਾ ਵੀ ਹੈ ਕਿ ਹੀਰਾ ਨੇ ਤੇ ਉਹਨੇ ਇਕੱਠੇ ਰਹਿਣਾ ਹੈ। ਠੀਕ ਹੈ, ਕੋਈ ਹੋਰ ਜਾਨਵਰ ਨੇ ਤਾਂ ਉਹਨਾਂ ਇਕੱਠੇ ਰਹਿਣਾ ਹੈ, ਇਕੱਠੇ ਰਹਿਣ ਜੀ, ਉਹਨਾਂ ਦੀ ਬਕਾ ਹੁੰਦੀ ਹੈ। ਐਗਜ਼ੈਕਟਲੀ, ਤੇ ਐਗਜ਼ੈਕਟਲੀ ਸਾਡਾ ਵੀ ਇੱਥੇ ਸੀ ਕਿ ਸੌਂਦਾ ਤੇ ਹੈ ਕੋਈ ਨਹੀਂ ਸੀ। ਅੱਲਾਹ ਰੱਬੁਲ ਇਜ਼ਤ ਨੇ ਸਾਨੂੰ ਹਦਾਇਤ ਦਿੱਤੀ, ਅਸੀਂ ਸਾਰੇ ਇਕੱਠੇ ਰਹੇ, ਆਪਣੇ ਕੰਮ ਅੱਜ ਤੱਕ ਅਸੀਂ ਕਰਦੇ ਰਹੇ ਜੀ ਅਲਹਮਦੁਲਿਲਾ। ਨਹੀਂ ਤੇ ਜਿਸ ਲਈ ਤੁਸੀਂ ਸਾਰਾ ਮੈਟਲ ਜੋ ਐਕਸਪੋਰਟ ਚੋ ਸਭ ਕਰ ਦਿੰਦੇ ਹੋ ਜੀ, ਤੇ ਫਿਰ ਰਾ ਮਟੀਰੀਅਲ ਜਿਹੜੇ ਸਾਡੇ ਪਾਕਿਸਤਾਨ 'ਚ ਪਿੱਤਲ ਦੇ ਭਾਂਡੇ ਬੰਨੇ ਨਹੀਂ ਆ, ਜਿਹੜਾ ਇਹਨਾਂ ਨੂੰ ਮੈਟਲ ਚਾਹੀਦਾ ਜੀ, ਉਹ ਫਿਰ ਇਹ ਕਿੱਥੋਂ ਲੈਣ? ਬਿਲਕੁਲ ਡਾਕਟਰ ਸਾਹਿਬ, ਆਹੀ ਬੁਨਿਆਦੀ ਪੁਆਇੰਟ ਉਦੋਂ ਵੀ ਆਹੀ ਸੀ। ਉਹ ਆਹੀ ਕਹਿੰਦੀ ਸੀ ਇੰਡਸਟਰੀ ਕਿ ਸਾਨੂੰ ਮਾਲ ਨਹੀਂ ਜੀ ਲੱਭਣਾ, ਤੁਸੀਂ ਸਾਰਾ ਐਕਸਪੋਰਟ ਕਰ ਦਿੰਦੇ ਹੋ, ਰੇਟ ਵੱਧ ਜਾਂਦੇ ਨੇ। ਇਹ ਮਿਸਪਰਸੈਪਸ਼ਨ ਸੀ ਇੱਕ। ਉਹ ਆ ਸਮਝਦੇ ਸੀ ਕਿ ਇੱਕ ਤੇ ਮਾਲ ਐਕਸਪੋਰਟ ਕਰਨਾ ਸਾਨੂੰ ਨਹੀਂ ਮਿਲਣਾ, ਨਾ ਸਿਰਫ ਕਿ ਨਹੀਂ ਮਿਲਣਾ ਕਿ ਸ਼ਾਰਟੇਜ ਹੋਇਆ ਤਾਂ ਰੇਟ ਵੀ ਵੱਧ ਜਾਣਾ ਹੈ, ਔਰ ਵੱਧ ਰਿਹਾ ਸੀ ਉਦੋਂ। ਲੇਕਿਨ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਸਾਡਾ ਐਕਸਪੋਰਟ ਦੀ ਵਜ੍ਹਾ ਤੋਂ ਨਹੀਂ ਵੱਧ ਰਿਹਾ, ਇਹ ਇੰਟਰਨੈਸ਼ਨਲ ਮਾਰਕੀਟ ਦੀ ਪ੍ਰਾਈਸਿਸ ਵੱਧ ਰਹੀਆਂ ਤੇ ਆ ਵੱਧ ਰਿਹਾ। ਨੰਬਰ 1। ਨੰਬਰ 2 ਕਿ ਜੇ ਅਸੀਂ ਇੰਪੋਰਟ ਕਰ ਰਹੇ ਹਾਂ 10 ਟਨ, ਠੀਕ ਹੈ, ਔਰ ਤੁਹਾਡੀ ਪਾਕਿਸਤਾਨ ਦੀ ਕੰਜ਼ੰਪਸ਼ਨ ਹੈ 2 ਟਨ, ਤੇ 8 ਟਨ ਤੇ ਅਸੀਂ ਐਕਸਪੋਰਟ ਹੀ ਕਰਨਾ ਹੈ। ਉਹ ਫਿਰ ਜਦੋਂ ਉਹਨਾਂ ਨੂੰ ਸਮਝਾਇਆ ਫੈਕਟਸ ਐਂਡ ਫਿਗਰਸ ਦੇ ਨਾਲ, ਉਹਨਾਂ ਨੂੰ ਸਮਝ ਆਈ, ਗਵਰਨਮੈਂਟ ਨੂੰ ਵੀ ਆਈ। ਇਹ ਸਿਰਫ ਉਹ ਚੀਜ਼ ਡਾਕਟਰ ਸਾਹਿਬ ਇੱਥੇ ਪ੍ਰੋਬਲਮ ਇੱਥੇ ਆ ਹੈ ਕਿ ਹਰ ਡਿਸੀਜਨ ਹੁੰਦਾ ਹੈ ਡਾਟੇ ਦੀ ਬੁਨਿਆਦ ਤੇ, ਇਨਫੋਰਮੇਸ਼ਨ ਦੀ ਬੁਨਿਆਦ ਤੇ। ਮੈਂ ਕੋਈ ਫੈਸਲਾ ਸਾਜ਼ੀ ਕਰਨੀ ਹੈ, ਮੈਂ ਕੋਈ ਫੈਸਲਾ ਲੈਣਾ ਹੈ, ਉਹਦੇ ਵਾਸਤੇ ਮੈਨੂੰ ਕੀ ਜ਼ਰੂਰੀ ਹੈ ਕਿ ਮੇਰੇ ਕੋਲ ਉਹਦੇ ਮੁਤਲਕ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਹੋਏ। ਹਰ ਤਰ੍ਹਾਂ ਦੀ ਇਨਫੋਰਮੇਸ਼ਨ ਹੋਏਗੀ ਤੇ ਮੈਂ ਇੱਕ ਉਹਨੂੰ ਸਮਝ ਕੇ ਇੱਕ ਅੱਛੇ ਡਿਸੀਜਨ ਤੇ ਪਹੁੰਚਾਂਗਾ ਨਾ ਜੀ। ਸਾਡੇ ਪ੍ਰੋਬਲਮ ਆ ਹੈ ਕਿਸੇ ਵੀ ਡਿਸੀਜਨ ਲੈਣ ਤੋਂ ਪਹਿਲੇ ਕਿ ਸਾਡੇ ਕੋਲ ਐਕਚੁਅਲ ਡਾਟਾ ਹੀ ਮੌਜੂਦ ਨਹੀਂ ਹੁੰਦੇ, ਐਕਚੁਅਲ ਫਿਗਰ ਹੀ ਕਿਸੇ ਮਹਿਕਮੇ ਦੀਆਂ ਮੌਜੂਦ ਨਹੀਂ ਹੈ, ਸਭ ਫਿਕਟੀਸ਼ੀਅਸ ਨੇ। ਕਿ ਜੇ ਮੈਂ ਅੱਜ ਤੁਹਾਨੂੰ, ਔਰ ਇਹਦੇ ਵਿੱਚ ਵੀ ਗੁਜਰਾਂਵਾਲਾ ਚੈਂਬਰ ਆਫ ਕਾਮਰਸ ਦਾ ਸਭ ਤੋਂ ਵੱਡੀ ਫੇਲੀਅਰ ਮੈਂ ਸਮਝਦਾ ਆ ਹੈ ਕਿ ਚੈਂਬਰ ਨੂੰ ਆ ਪਤਾ ਹੀ ਨਹੀਂ ਹੈ ਕਿ ਇਸ ਡਿਸਟ੍ਰਿਕਟ ਦੇ ਵਿੱਚ ਜਾਂ ਮੇਰੇ ਪੂਰੇ ਏਰੀਆ ਦੇ ਵਿੱਚ ਕਿੰਨੀ ਇੰਡਸਟਰੀ ਹੈ, ਕਿਸ ਟਾਈਪ ਦੀ ਇੰਡਸਟਰੀ ਹੈ, ਕਿਤਨੇ ਕਲਸਟਰ ਨੇ, ਐਕਚੁਅਲ ਡਾਟਾ ਉਹ ਇਹਨਾਂ ਕੋਲ ਨਹੀਂ ਹੈ। ਐਸੇ ਤਰ੍ਹਾਂ ਹੀ ਸਾਡੇ ਬਾਕੀ ਚੀਜ਼ਾਂ ਦਾ ਵੀ ਇਹ ਹਾਲ ਹੈ ਕਿ ਸਾਡੇ ਕੋਲ ਡਾਟਾ ਹੀ ਨਹੀਂ ਹੁੰਦਾ ਜਿਹਦੀ ਬੁਨਿਆਦ ਤੇ ਉਹ ਫਿਰ ਜਦੋਂ ਇਹਨਾਂ ਨੂੰ ਪ੍ਰੋਵਾਈਡ ਕੀਤਾ ਕਿ ਨਹੀਂ ਜੀ ਅਸੀਂ ਇੰਪੋਰਟ ਇਤਨਾ ਕਰ ਰਹੇ ਹਾਂ, ਇਤਨੇ 1000 ਟਨ, ਉਹ ਅਸੀਂ ਪ੍ਰਾਲ ਤੋਂ ਡਾਟਾ ਆਪਣੀ ਐਫਰਟ ਕਰਕੇ ਕੱਢਿਆ। ਉਹ ਦੱਸਿਆ ਕਿ ਜੀ ਇਤਨੀ ਪਾਕਿਸਤਾਨ 'ਚ ਇੰਪੋਰਟ ਆ ਰਹੀ ਹੈ, ਇਤਨੀ ਐਕਸਪੋਰਟ ਹੋ ਰਹੀ ਹੈ, ਇੰਡਸਟਰੀ ਦੀ ਇਤਨੀ ਕੰਜ਼ੰਪਸ਼ਨ ਹੈ। ਉਹ ਫਿਰ ਅਸੀਂ ਕੈਲਕੂਲੇਟ ਕਰਕੇ ਇੱਕ ਰਫਲੀ ਉਹਨਾਂ ਨੂੰ ਦੱਸਿਆ। ਤੇ ਅਲਹਮਦੁਲਿਲਾ ਉਹ ਤੋਂ ਇਲਾਵਾ ਅਸੀਂ ਆਪਣੀ ਐਸੋਸੀਏਸ਼ਨ ਦੇ ਨਾਲ ਐਨਵਾਇਰਨਮੈਂਟ ਦਾ ਮਸਲਾ ਸ਼ੁਰੂ ਤੋਂ ਮੈਨੂੰ ਯਾਦ ਹੈ ਕਿ ਡਿਸਟ੍ਰਿਕਟ ਗਵਰਨਮੈਂਟ ਦੇ ਨਾਲ ਮੈਂ ਲੜ ਗਿਆ। ਡਿਸਟ੍ਰਿਕਟ ਗਵਰਨਮੈਂਟ ਦੇ ਖਿਲਾਫ ਮੈਂ ਪਟੀਸ਼ਨ ਲੈ ਕੇ ਸੈਸ਼ਨ ਕੋਰਟ ਚਲੇ ਗਿਆ ਜੀ। ਸਿਰਫ ਕਿਉਂਕਿ ਉਦੋਂ ਗਲਤ ਹੋ ਰਿਹਾ ਸੀ। ਉਸ ਟਾਈਮ ਦੇ ਜਿਹੜੇ ਡੀਸੀ ਸਾਹਿਬ ਸੀ ਉਹ ਲੋਕਾਂ ਦੇ ਜਿਹੜੇ ਕਾਪਰ ਦੇ ਐਲੂਮੀਨੀਅਮ ਦੀ ਭੱਠੀਆਂ ਦੇ ਮਾਲ ਫਿਨਿਸ਼ ਪੇ ਹੁੰਦੇ ਸੀ ਉਹ ਚੁੱਕ ਰਹੇ ਸੀ ਔਰ ਕਾਰਪੋਰੇਸ਼ਨ ਵਾਲੇ ਉਹਨੂੰ ਸੇਲ ਕਰ ਰਹੇ ਸੀ। ਉਹ ਵਿਦ ਐਵੀਡੈਂਸ ਫਿਰ ਮੈਂ ਗਿਆ ਔਰ ਅਸੀਂ ਉਹਨਾਂ ਨੂੰ ਫਾਈਟ ਕੀਤਾ। ਫਿਰ ਉਹਨਾਂ ਡੀ ਸਾਹਿਬ ਨੇ ਨੋਟਿਸ ਲਿਆ, ਉਹ ਸਾਰੀਆਂ ਚੀਜ਼ਾਂ ਫਿਰ ਵਾਪਸ ਕੁਝ ਹੋਈਆਂ। ਮਤਲਬ ਅਸੀਂ ਅਲਹਮਦੁਲਿਲਾ ਆਪਣੇ ਤੌਰ ਤੇ ਐਸੋਸੀਏਸ਼ਨ ਰਿਐਲਿਟੀ ਬੇਸਡ ਹੁੰਦਾ ਤੁਹਾਡਾ ਸਾਰਾ ਜੀ। ਅਲਹਮਦੁਲਿਲਾ ਦੇਖੋ ਅਸੀਂ ਕੀ ਕਰਨਾ ਹੈ, ਅਸੀਂ
ਕੋਸ਼ਿਸ਼ ਆ ਹੁੰਦੀ ਏ ਕਿ ਅਲਹਮਦੁਲਿਲਾ ਜਾਇਜ਼ ਕੰਮ ਵਾਸਤੇ ਆਵਾਜ਼ ਉਠਾਈਏ ਔਰ ਆਪਣੀ ਜਿਹੜੀ ਸ਼ੁਰੂ ਤੋਂ ਤੇ ਹੋਣ ਦੇ ਅਸੀਂ ਅਲਹਮਦੁਲਿਲਾ ਪੂਰੀ ਬਿਜ਼ਨਸ ਕਮਿਊਨਿਟੀ ਆਸਤੇ ਕਰ ਰਹੇ ਹਾਂ ਜੀ ਜੀ ਲੇਕਿਨ ਮੇਰੀ ਜਿਹੜੀ ਪ੍ਰੈਕਟਿਸ ਰਹੀ ਹੈ ਨਾ ਪਿਛੇ 15-20 ਸਾਲ ਉਹ ਆਪਣੀ ਮੈਟਲ ਕਮਿਊਨਿਟੀ ਆਸਤੇ ਰਹੀ ਹੈ ਜੀ 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 ਡਾਕਟਰ ਸਾਹਿਬ ਅਲਹਮਦੁਲਿਲਾ ਜਿਹੜਾ ਮੇਰੇ ਕੋਲ ਆਇਆ ਜੋ ਕੋਈ ਜਾਇਜ਼ ਮਾਰਕੀਟ ਦਾ ਕਲੈਕਟਿਵ ਤੁਹਾਨੂੰ ਮੈਂ ਇੱਕ ਹੋਰ ਮਿਸਾਲ ਦਿੰਦਾ ਜੀ ਇੱਕ ਆਰਟ ਕਮਿਸ਼ਨਰ ਸਾਹਿਬ ਆਏ ਇੱਥੇ ਇਹਨਾਂ ਆ ਕੇ ਇਨਕਮ ਟੈਕਸ ਕਮਿਸ਼ਨਰ ਦੀ ਮੈਂ ਗੱਲ ਕਰ ਰਿਹਾ ਉਹਨਾਂ ਇੱਥੇ ਕੰਪਰੈਸਰ ਗੋਦਾਮ ਕਟਾਈ ਕਰਦੇ ਨੇ ਲੇਬਰ ਜੀ ਜੀ ਉਹਨਾਂ ਤੇ ਟੈਕਸ ਲਗਾਤਾ 50,000 ਰੁਪਇਆ ਮਹੀਨਾ ਅੱਛਾ ਪੂਰੇ ਗੁਜਰਾਂਵਾਲੇ 'ਚ ਲੋਕ ਮੇਰੇ ਕੋਲ ਆਏ ਔਰ ਉਹ ਇੰਤਹਾਈ ਉਹਦਾ ਦੇ ਨਾਲ ਜ਼ਿਆਤੀ ਸੀ ਉਹਦੀ ਵਜ੍ਹਾ ਕਿ ਉਹ ਵਿਚਾਰੇ 50,000 ਰੁਪਏ ਦਾ ਤੇ ਗੋਦਾਮ ਕਿਰਾਏ ਤੇ ਲੈ ਕੇ ਕੰਮ ਨਹੀਂ ਸੀ ਕਰ ਰਹੇ ਤੁਹਾਨੂੰ ਪਤਾ ਕਿ ਅਲੀ ਬਾਈਪਾਸ ਪਿੰਡੀ ਬਾਈਪਾਸ ਇੱਥੇ ਤੇ 25-40,000 ਰੁਪਏ ਦਾ ਕਿਰਾਇਆ 50,000 ਕਿਰਾਇਆ ਕਨਾਲ ਦਾ ਮੈਂ ਔਰ ਮਲਕ ਆਮਿਰ ਸਾਹਿਬ ਅਸੀਂ ਉਸੇ ਦਿਨ ਹੀ ਇਥੋਂ ਨਿਕਲੇ ਪਹਿਲੇ ਇਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਦੇ ਪੈਸੇ ਅਸੀਂ ਜੋ ਦੇਣੇ ਪਏ ਇਹਨਾਂ ਕੋਲ ਟਾਈਮ ਲੈਣ ਵਾਸਤੇ ਅਸੀਂ ਆਪਣੀ ਜੇਬ ਚੋਂ ਅਲਹਮਦੁਲਿਲਾ ਹਮੇਸ਼ਾ ਕੀਤਾ ਜੀ ਜੀ ਔਰ ਅਸੀਂ ਇਸਲਾਮਾਬਾਦ ਜਾ ਕੇ ਅਲਹਮਦੁਲਿਲਾ ਮੈਂ ਜੇ ਆਪਣੀ ਸਭ ਤੋਂ ਵੱਡੀ ਅਚੀਵਮੈਂਟ ਅੱਜ ਤੱਕ ਸਮਝਦਾ ਹੈ ਨਾ ਤੇ ਮੈਂ ਆ ਸਮਝਦਾ ਹਾਂ ਕਿ ਅਸੀਂ ਉਹ ਐਗਜ਼ੈਂਪਟ ਕਰਵਾਏ ਵਾਹ ਔਰ ਅਲਹਮਦੁਲਿਲਾ ਉਹ ਇੰਡਸਟਰੀ ਇੰਨੀ ਵਧੀ ਫੁੱਲੀ ਕਿ ਅੱਜ ਉੱਥੇ ਹਜ਼ਾਰਾਂ ਲੋਕ ਕੰਮ ਕਰ ਰਹੇ ਨੇ ਤੇ ਅਲਹਮਦੁਲਿਲਾ ਇਹ ਅੱਲਾ ਦਾ ਲੱਖ ਲੱਖ ਸ਼ੁਕਰ ਹੈ ਜੀ ਚੇ ਸਭ ਤੁਹਾਡੀਆਂ ਮਾਸ਼ਾਅੱਲਾ ਇਹ ਤੇ ਬਿਲਕੁਲ ਅਜ਼ਹਰ ਮਿਨ ਸ਼ਮਸ ਨੇ ਔਰ ਲਾਇਕ ਸਦ ਸਤਾਇਸ਼ ਨੇ ਤੁਹਾਡੀਆਂ ਜਿਹੜੀਆਂ ਕਾਵਿਸ਼ਾਂ ਨੇ ਤੁਹਾਡੀ ਆਪਣੀ ਕਮਿਊਨਿਟੀ ਵਾਸਤੇ ਬਿਜ਼ਨਸ ਕਮਿਊਨਿਟੀ ਵਾਸਤੇ ਬਿਲਖਸੂਸ ਮੈਟਲ ਦੇ ਜਿਹੜੇ ਵਾਬਸਤਗਾਨ ਨੇ ਉਹਨਾਂ ਦੇ ਵਾਸਤੇ ਮੈਂ ਇੱਕ ਤੁਹਾਡੇ ਕੋਲੋਂ ਹੋਰ ਸਵਾਲ ਇਹ ਪੁੱਛਣਾ ਚਾਹੁੰਦਾ ਕਿ ਮੁਲਕ ਇਸ ਵੇਲੇ ਵੀ ਰੋਜ਼ ਇਹੋ ਹੀ ਪਤਾ ਲੱਗਦਾ ਸਾਡੇ ਲੀਡਰਾਂ ਵੀ ਕਈ ਦੱਸਦੇ ਨੇ ਜਿਹੜੇ ਇਸ ਵੇਲੇ ਅਪੋਜੀਸ਼ਨ ਵਿੱਚ ਨੇ ਉਹ ਕਹਿੰਦੇ ਨੇ ਜੀ ਮੁਲਕ ਦਿਵਾਲੀਆ ਹੋ ਰਿਹਾ ਡਿਫਾਲਟ ਕਰ ਰਿਹਾ ਇਕਨੋਮਿਕਸ ਦਾ ਸਾਰਾ ਇੱਕ ਅਸੂਲ ਹੈ ਕਿ ਜਿੰਨੀ ਦੇਰ ਤੱਕ ਸਾਡੀ ਐਕਸਪੋਰਟ ਨਹੀਂ ਵਧੇਗੀ ਇੰਪੋਰਟ ਜਿਹੜੀ ਉਹ ਘਟਣੀ ਚਾਹੀਦੀ ਹੈ ਉਹਨੂੰ ਡਿਸਕਰੇਜ ਕਰਨਾ ਚਾਹੀਦਾ ਐਕਸਪੋਰਟ ਵਧਣੀ ਚਾਹੀਦੀ ਹੈ ਵੈਰੀ ਗੁੱਡ ਉਨੀ ਦੇਰ ਜਿਹੜਾ ਨਾ ਜੀ ਸਾਡਾ ਮੁਲਕ ਉੱਤੇ ਨਹੀਂ ਜਾ ਸਕਦਾ ਤਰੱਕੀ ਨਹੀਂ ਕਰ ਸਕਦਾ ਬਿਲਕੁਲ ਸਹੀ ਹੁਣ ਤੁਸੀਂ ਵੀ ਫਰਮਾਇਆ ਕਿ ਅਸੀਂ ਇੰਪੋਰਟ ਵੀ ਕਰਨੇ ਆ ਔਰ ਐਕਸਪੋਰਟ ਵੀ ਕਰਨੇ ਆ ਬਿਲਕੁਲ ਤੁਸੀਂ ਇੰਪੋਰਟ ਰਾ ਮਟੀਰੀਅਲ ਕਰਦੇ ਹੋ ਤੇ ਫਿਰ ਉਹਨੂੰ ਵੈਲਿਊ ਐਡਿਡ ਕਰਕੇ ਕਰਦੇ ਹੋ ਜਾਂ ਕਿਸ ਤਰ੍ਹਾਂ ਐਕਸਪੋਰਟ ਕਰਦੇ ਹੋ ਜ਼ਰਾ ਇਹ ਵੀ ਪਲੀਜ਼ ਦੱਸੋ ਬਿਲਕੁਲ ਡਾਕਟਰ ਸਾਹਿਬ ਬੜਾ ਅੱਛਾ ਤੇ ਨਾਲੇ ਇਹ ਵੀ ਦੱਸੋ ਕਿ ਤੁਹਾਡੀ ਇੰਪੋਰਟ ਜਿਹੜੀ ਹੈ ਉਹਦੀ ਕੀ ਮਾਲੀਅਤ ਹੈ ਤੇ ਐਕਸਪੋਰਟ ਜ਼ਿਆਦਾ ਕਰਦੇ ਹੋ ਕਿ ਇੰਪੋਰਟ ਜ਼ਿਆਦਾ ਕਰਦੇ ਹੋ ਬਹੁਤ ਡਾਕਟਰ ਸਾਹਿਬ ਬੜਾ ਅੱਛਾ ਤੁਹਾਡਾ ਮਾਸ਼ਾਅੱਲਾ ਤਜਜ਼ੀਆ ਹੁੰਦਾ ਹੈ ਗੁਜ਼ਾਰਿਸ਼ ਆ ਹੈ ਕਿ ਪਹਿਲੀ ਗੱਲ ਤੁਹਾਡੇ ਸਵਾਲ ਦੇ ਦੋ ਹਿੱਸੇ ਨੇ ਪਹਿਲੀ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਇੰਪੋਰਟ ਤੇ ਐਕਸਪੋਰਟ ਨੋ ਡਾਊਟ ਉਹਦਾ ਡੈਫਿਸਿਟ ਜਿਹੜਾ ਹੈ ਉਹ ਇਨਫਲੇਸ਼ਨ ਕ੍ਰੀਏਟ ਕਰਦਾ ਹੈ ਅੱਛਾ ਹੁਣ ਇਹਦੇ ਵਿੱਚ ਸਾਡਾ ਪ੍ਰੋਬਲਮ ਜਿਹੜਾ ਰਿਹਾ ਹੈ ਹਕੂਮਤਾਂ ਦਾ ਦੋ ਤਰ੍ਹਾਂ ਦੇ ਪ੍ਰੋਬਲਮ ਨੇ ਇੱਕ ਤੇ ਇਹਦੇ ਵਿੱਚ ਹਕੂਮਤ ਦੀ ਲੈਜਿਸਲੇਸ਼ਨ ਔਰ ਉਸ ਤਰ੍ਹਾਂ ਦੇ ਕਾਨੂੰਨ ਉਹਨਾਂ ਨਹੀਂ ਬਣਾਏ ਜਿਹੜਾ ਕਿ ਐਕਸਪੋਰਟ ਨੂੰ ਪ੍ਰਮੋਟ ਕਰ ਸਕਣ ਉਹਦੇ ਵਾਸਤੇ ਬਿਜ਼ਨਸਮੈਨ ਦੀ ਇਨਪੁਟ ਜ਼ਰੂਰੀ ਹੈਗੀ ਸੀ ਬਿਜ਼ਨਸਮੈਨ ਦੀ ਇਨਪੁਟ ਵਾਸਤੇ ਜ਼ਰੂਰੀ ਹੈ ਕਿ ਚੈਂਬਰਸ ਨੂੰ ਜਿਹੜਾ ਪੂਰੇ ਪਾਕਿਸਤਾਨ 'ਚ ਜਿਹੜਾ ਹੈ ਉਹ ਆਪਣੇ ਨਾਲ ਰੱਖਣ ਜਿਹੜਾ ਕਿ ਉਹ ਕਰਦੇ ਵੀ ਨੇ ਹਰ ਗਵਰਨਮੈਂਟ ਕਰਦੀ ਹੈ ਇਹ ਨਹੀਂ ਹੋ ਕਿ ਨਹੀਂ ਕਰਦੇ ਹੁਣ ਮੁਸੀਬਤ ਆ ਹੁੰਦੀ ਹੈ ਕਿ ਜਿਹੜਾ ਗਵਰਨਮੈਂਟ ਦਾ ਕੰਮ ਹੈ ਉਹਨਾਂ ਦੇ ਕਰ ਦਿੱਤਾ ਅੱਗੇ ਹੁਣ ਜਿਹੜਾ ਚੈਂਬਰ 'ਚ ਬੈਠਾ ਹੈ ਹੁਣ ਮੈਨੂੰ ਤੁਸੀਂ ਦੱਸੋ ਕਿ ਇਸ ਟਾਈਮ ਜਿਹੜਾ ਮੇਰੇ ਭਾਈ ਨੇ ਮੈਂ ਉਹਨਾਂ ਦਾ ਬੜਾ ਇਹਤਰਾਮ ਕਰਦਾ ਉਹ 5ਵੀਂ ਫੇਲ ਨੇ ਹੁਣ ਮੈਨੂੰ ਦੱਸੋ ਕਿ ਜਦੋਂ ਗਵਰਨਮੈਂਟ ਉਹਨਾਂ ਦੇ ਕੋਲੋਂ ਪੁੱਛਦੀ ਏ ਜਾਂ ਕਾਮਰਸ ਮਿਨਿਸਟਰੀ ਕੁਝ ਪੁੱਛੇਗੀ ਚੈਂਬਰ ਕੋਲੋਂ ਉਹ ਮੇਰਾ ਭਾਈ ਕੀ ਦੱਸੇਗਾ ਯਾਨੀ ਉਹ ਤਜਾਵੀਜ਼ ਹੀ ਨਹੀਂ ਦੇ ਸਕਦੇ ਮਤਲਬ ਇਹ ਉਹ ਦੇਖੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਹਮੇਸ਼ਾ ਜੇ ਚੱਲਦੀਆਂ ਆਂਦੀਆਂ ਤੇ ਹੁਣ ਅਗਲੀ ਆ ਜੋ ਗੱਲ ਐਕਸਪੋਰਟ ਦੀ ਦੇਖੋ ਪਹਿਲੇ ਗਵਰਨਮੈਂਟ ਨੇ ਇਹ ਕੀ ਕੀਤਾ ਕਿ ਗਵਰਨਮੈਂਟ ਦੀ ਪਾਲਿਸੀਜ਼ ਦੀ ਵਜ੍ਹਾ ਤੋਂ ਇਹ ਸਾਡੇ ਮੁਲਕ ਨੂੰ ਇੰਪੋਰਟ ਬੇਸ ਮੁਲਕ ਬਣਾ ਦਿੱਤਾ ਗਿਆ ਇੰਪੋਰਟ ਬੇਸ ਮੁਲਕ ਦਾ ਮਤਲਬ ਕੀ ਹੈ ਕਿ ਤੁਸੀਂ ਇਸ ਆਫਿਸ ਦੇ ਵਿੱਚ ਜੇ ਤੁਸੀਂ ਬੈਠੇ ਹੋ ਤੇ ਤੁਹਾਨੂੰ 90% ਚੀਜ਼ਾਂ ਇਹ ਸੋਫੇ ਤੁਹਾਨੂੰ ਬਾਹਰ ਦੇ ਚਾਈਨਾ ਦੇ ਮਿਲਣਗੇ ਤੁਹਾਨੂੰ ਇਹ ਡੈਕੋਰੇਸ਼ਨ ਪੀਸ ਮੈਂ 500 ਚੀਜ਼ਾਂ ਠੀਕ ਹੈ ਇੰਪੋਰਟ ਬੇਸ ਮੁਲਕ ਜ਼ਿਆਦਾ ਇੰਪੋਰਟਡ ਨੇ ਇਹ ਸਾਡਾ ਅਲਾਉ ਕੀਤਾ ਗਿਆ ਈਵਨ ਇਹਦੀ ਮੈਂ ਮਿਸਾਲ ਤੁਹਾਨੂੰ ਇੱਕ ਹੋਰ ਬੜੀ ਮਜ਼ੇ ਦੀ ਦਿੰਦਾ ਹੈ ਕਿ ਜੇ ਤਾਲਾ ਬਣਾਉਣ ਵਾਲੀ ਫੈਕਟਰੀ ਹੈ ਨਾ ਤਾਲਾ ਬਣਾਉਣ ਵਾਲੀ ਫੈਕਟਰੀ ਉਹ ਲੋਕਲ ਉਹ ਵੀ ਬੰਦ ਹੋ ਗਈ ਇੰਪੋਰਟ ਦੀ ਵਜ੍ਹਾ ਤੋਂ ਔਰ ਉਹਨੂੰ ਤਾਲਾ ਵੀ ਚਾਈਨਾ ਦਾ ਲੱਗਾ ਵਾਹ ਐਸ ਹੱਦ ਤੱਕ ਇੰਪੋਰਟ ਬੇਸ ਹੋ ਗਈ ਯਾਨੀ ਜਿਹੜੀਆਂ ਇੰਪੋਰਟ ਲੋਕਲ ਇੰਡਸਟਰੀ ਨੂੰ ਤੁਸੀਂ ਪ੍ਰਮੋਟ ਨਹੀਂ ਕੀਤਾ ਇੰਪੋਰਟ ਇਹ ਪਾਲਿਸੀਜ਼ ਚੱਲਦੀਆਂ ਰਹੀਆਂ ਇਹਦੇ ਵਿੱਚ ਇੱਕ ਹੋਰ ਚੀਜ਼ ਤੁਹਾਨੂੰ ਮੈਂ ਐਡ ਕਰਾਂ ਇੱਕ ਚੀਜ਼ ਹੁੰਦੀ ਹੈ ਕਿ ਤੁਹਾਡੀ ਲੋਕਲ ਡੋਮੈਸਟਿਕ ਮਾਰਕੀਟ ਡੋਮੈਸਟਿਕ ਸਰਕਮਸਟੈਂਸਿਸ ਇੱਕ ਹੁੰਦੇ ਨੇ ਇੰਟਰਨੈਸ਼ਨਲ ਜਿਹੜੇ ਸਰ ਮੈਟਲ ਦੇ ਨੇ ਨਾ ਉਹਦਾ ਪ੍ਰੋਬਲਮ ਆ ਹੈਗਾ ਕਿ ਅਸੀਂ ਦੋ ਤਰ੍ਹਾਂ ਇਫੈਕਟ ਹੁੰਦੇ ਆ ਇੱਕ ਇੰਟਰਨੈਸ਼ਨਲੀ
ਡਾਇਰੈਕਟਲੀ ਅਸੀਂ ਹੋ ਰਹੇ ਹੁੰਦੇ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਤੋਂ ਅਸੀਂ ਬਾਏ ਕਰਨਾ ਹੁੰਦਾ ਹੈ, ਉਹ 'ਚ ਅਸੀਂ ਇੰਡੀਆ ਨੂੰ ਕੰਪੀਟ ਕਰਨਾ ਹੈ, ਅਸੀਂ ਚਾਈਨਾ ਨੂੰ ਕੰਪੀਟ ਕਰਨਾ ਹੈ, ਕਿਉਂਕਿ ਪੂਰੀ ਦੁਨੀਆ 'ਚ ਲੋਕ ਹੈ ਮੈਟਲ ਇੱਕ ਐਸੀ ਚੀਜ਼ ਹੈ ਜਿਹੜਾ ਰੀਸਾਈਕਲ ਹੁੰਦਾ ਹੈ। ਮਾਈਨਿੰਗ ਹਰ ਦੁਨੀਆ 'ਚ ਹਰ ਮੁਲਕ ਨਹੀਂ ਕਰ, ਹੁਣ ਪਾਕਿਸਤਾਨ 'ਚ ਰੈਕੋਟੈਕ ਹੈ ਨਾ ਜੀ, ਜਿਹਦਾ ਅਸੀਂ ਅੱਜ ਕੱਲ ਮਸਲਾ ਚੱਲ ਰਿਹਾ ਜੀ ਸਾਡਾ। ਹੁਣ ਤੁਸੀਂ ਦੇਖੋ ਕਿ ਕਿਤਨੀ ਸਾਡੀ ਬਦਕਿਸਮਤੀ ਹੈ ਕਿ ਗਵਰਨਮੈਂਟ ਸਾਡੀ ਆਪਸ 'ਚ ਲੜ ਆ ਰਹੀ ਹੈ। ਮੈਂ ਕਿਸੇ ਗਵਰਨਮੈਂਟ ਇੱਕ ਦੀ ਗੱਲ ਨਹੀਂ ਕਰਾਂਗਾ, ਕਰਾਰਦਾਰ ਪੇਸ਼ ਹੁੰਦੀ ਹੈ ਰੈਕੋਟੈਕ ਦੀ, ਉਹ ਜਿਹੜੀ ਹੈ ਇਹਨਾਂ ਨੇ ਪਾਸ ਕੀਤਾ ਹੈ ਪੀਪਲਸ ਪਾਰਟੀ ਵੱਲੋਂ, ਠੀਕ ਹੈ। ਵਫਾਕੀ ਗਵਰਨਮੈਂਟ ਉਹਨੂੰ ਜਿਹੜਾ ਹੈ ਉਹ ਅਪਰੂਵ ਕਰ ਲੈਂਦੀ ਹੈ, ਤੇ ਜਿਹੜੇ ਬਲੋਚਿਸਤਾਨ ਵਾਲੇ ਨੇ ਉਹ 18th ਅਮੈਂਡਮੈਂਟ ਦਾ ਰੋਲਾ ਪਾ ਰਹੇ ਨੇ ਕਿ ਸਾਡਾ ਹੈ ਤੁਸੀਂ ਸਾਨੂੰ ਨਹੀਂ ਦਿੱਤਾ। ਤੇ ਯਾਨੀ ਕਿ ਮਸਲਾ ਕੀ ਹੈ ਕਿ ਵੇਚਣ 'ਚ ਮਸਲਾ ਨਹੀਂ ਹੈ ਕੰਟਰੈਕਟ, ਉਹ ਕਹਿੰਦੇ ਨੇ ਕਿ ਸਾਨੂੰ ਦੇਣਾ ਚਾਹੀਦਾ ਸੀ, ਅਸੀਂ ਦਿੰਦੇ ਕੰਟਰੈਕਟ, ਵਫਾਕੀ ਗਵਰਨਮੈਂਟ ਦਾ ਕੰਮ ਨਹੀਂ ਸੀ ਦੇਖਣ, ਸਾਡਾ ਕੋਈ ਨਹੀਂ ਵੇਖਦਾ, ਮੁਲਕ ਦਾ ਕੋਈ ਨਹੀਂ ਵੇਖਦਾ। ਮੈਨੂੰ ਇਹ ਸਮਝ ਨਹੀਂ ਆਈ ਕਿ ਰੈਕੋਡਿਕ ਹੈ, ਮੈਟਲ ਹੈ, 골ਡ ਦੇ ਪਹਾੜ ਨੇ, ਤਾਂਬੇ ਦੇ ਪਹਾੜ ਨੇ, ਤੁਸੀਂ ਚਲੋ ਮੈਂ ਕਹਿੰਦਾ ਦੇ ਤਾਂ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਰਿਜ਼ਰਵ ਸਾਡੇ ਕੋਲ ਅਸੀਂ ਉਹਨੂੰ ਕੱਢੀਏ, ਠੀਕ ਹੈ, ਮਾਈਨਿੰਗ ਕਰੀਏ, ਸਾ ਕੋਈ ਨਹੀਂ, ਅਸੀਂ ਬਾਹਰ ਦੇ ਦਿੱਤਾ। ਤੇ ਸਾਡਾ ਇਹ ਇਲਤਜਾ ਹੈ ਕਿ ਆਪਣਾ ਤੇ ਬਾਹਰ ਦੇ ਦਿੱਤਾ ਹੈ ਤੇ ਬਾਹਰੋਂ ਤੋਂ ਲੈਣ ਦਿਓ ਨਾ, ਸਾਨੂੰ ਇੰਡਸਟਰੀਆਂ ਤੇ ਚੱਲਣ ਦਿਓ ਨਾ। ਅਸੀਂ ਕਿਹੜਾ ਸਾਡੀ ਇੱਥੇ ਰੈਕੋਡਿਕ ਚੋਂ ਰੋਜ਼ ਤਾਂਬਾ ਨਿਕਲਣ ਡਿਆ ਜਿਹੜਾ ਆ ਜਾਂਦਾ ਤੇ ਅਸੀਂ ਇੱਥੇ ਸਾਰਾ ਕੁਝ ਬਣ ਜਾਂਦਾ ਹੈ, ਅਸੀਂ ਲੋਕ ਹੀ ਲੈ ਕੇ ਆਉਂਦੇ ਆ ਨਾ ਸਰ। ਹੁਣ ਜਿਹੜੀ ਤੁਸੀਂ ਅਗਲੀ ਗੱਲ ਕੀਤੀ ਇੰਪੋਰਟ ਦੀ ਤੇ ਐਕਸਪੋਰਟ ਦੀ, ਅਸੀਂ ਇੰਪੋਰਟ ਤਾਂਬਾ ਦੇਖੋ ਅਸੀਂ ਰॉ ਮਟੀਰੀਅਲ ਸਕ੍ਰੈਪ ਲੈ ਕੇ ਆਉਂਦੇ ਆ, ਉਹ ਲੈ ਕੇ ਆਉਂਦੇ ਆ $800 ਵਾਲਾ, ਅਸੀਂ ਜਿਹੜਾ ਐਕਸਪੋਰਟ ਕਰਦੇ ਆ ਅਸੀਂ ਕਰਨੇ $7000 ਤੇ। ਵੈਲਿਊ ਐਡੀਸ਼ਨ ਦੇਖੋ ਨਾ ਕਿਤਨੀ ਹੋ ਗਈ ਕਿ ਅਪਰੋਕਸੀਮੇਟਲੀ ਗੱਲ ਕਰ ਲੈਨੇ $1000 ਦੀ ਸ਼ੈ ਲੈ ਕੇ $1000 ਖਰਚ ਕੀਤਾ, ਲੈ ਕੇ ਆਏ $7000 ਦੇ, ਬਾਹਰ ਘੱਲ ਕੇ $7000 ਲੈ। ਵਾਹ ਵਾਹ, ਯਾਨੀ ਜ਼ਰੇ ਮੁਬਾਦਲਾ ਤੁਸੀਂ ਵਾਹ ਬੜਾ ਰਹੇ, ਠੀਕ ਹੈ ਨਾ ਜੀ। ਅਸਲ ਗੁਜ਼ਾਰਿਸ਼ ਹੈ ਕਿ ਉਹੀ ਗੱਲ ਹੈ, ਇਹ ਚੈਂਬਰ ਦਾ ਕਿਰਦਾਰ ਹੈ, ਰਿਆਸਤ ਮਾਂ ਦਾ ਕਿਰਦਾਰ ਅਦਾ ਕਰਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਦੇਖੋ ਔਰ ਮੇਰਾ ਇਸ ਚੀਜ਼ ਤੇ ਬਲੀਵ ਹੋ ਗਿਆ, ਸੋਸ਼ਲ ਵਰਕਿੰਗ ਦਾ ਕੰਮ ਮੈਂ ਵਰਕਰ ਛੋਟਾ ਮੋਟਾ ਹਮੇਸ਼ਾ ਕਰਦਾ ਰਿਹਾ, ਆਫਿਸ 'ਚ ਜਾਣਾ, ਲੋਕਾਂ ਨਾਲ ਮਿਲਣਾ। ਮੈਂ ਤੁਹਾਨੂੰ ਓਨੈਸਟਲੀ ਦੱਸ ਰਿਹਾ ਆਪਣੇ ਤਜਰਬੇ ਦੇ ਨਾਲ ਕਿ ਬਿਊਰੋਕ੍ਰੇਸੀ ਬਿਲਕੁਲ ਜਿਹੜਾ ਆਵਾਮ ਦੇ ਫਾਇਦੇ ਦਾ ਕੰਮ ਹੈ ਨਹੀਂ ਰੋਕਦੀ, ਬਿਲਕੁਲ ਕਰਦੀ ਹੈ। ਮੈਂ ਅੱਜ ਤੱਕ ਐਸਾ ਕੋਈ ਬਿਊਰੋਕਰੇਟ ਨਹੀਂ ਵੇਖਿਆ ਆਵਾਮ ਦਾ ਇਜਤਮਾਈ ਫਾਇਦੇ ਦਾ। ਸਿਰਫ ਉੱਥੇ ਲੈ ਕੇ ਜਾਣ ਵਾਲਾ ਕੋਈ ਨਹੀਂ ਹੁੰਦਾ ਡਾਕਟਰ ਸਾਹਿਬ, ਉਹਨਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਹੁੰਦਾ। ਹੁਣ ਸਿਸਟਮ ਇਤਨੇ ਅੱਛੇ ਹੈ ਨਹੀਂ ਕਿ ਅਸੀਂ ਉਹਨਾਂ ਤੋਂ ਉਮੀਦ ਕਰੀਏ ਕਿ ਉਹ ਆਪਣੇ ਆਪ ਕੰਮ ਕਰਨਗੇ, ਇਹ ਨਹੀਂ ਹੋ ਸਕਦਾ ਸਰ। ਉਹਨਾਂ ਨੂੰ ਆਪਣੇ ਆਪ ਉਹ ਕਰ ਵੀ ਨਹੀਂ ਨਾ ਸਕਦੇ। ਹੁਣ ਬਿਊਰੋਕ੍ਰੇਸੀ ਨੂੰ ਕੀ ਪਤਾ ਤੁਹਾਡੇ ਕੀ ਮਸਾਇਲ ਨੇ। ਉਹ ਤਾਂ ਇੱਕ ਬੰਦਾ ਤੁਹਾਡਾ ਐਸਾ ਜਿਹੜਾ ਉੱਥੇ ਤਰਜਮਾਨੀ ਤੁਹਾਡੀ ਜਾ ਕੇ ਜ਼ਬਰਦਸਤ ਕਰੇ, ਔਰ ਉਹ ਪੜਿਆ ਲਿਖਿਆ ਬੰਦਾ ਹੋਣਾ ਚਾਹੀਦਾ, ਔਰ ਉਹਨੂੰ ਪ੍ਰੈਕਟੀਕਲ ਹੋਣਾ ਚਾਹੀਦਾ ਕਿ ਉਹ ਤੁਹਾਡੀ ਇੰਡਸਟਰੀ ਦੇ ਸਾਰੀਆਂ ਜਿਹੜੇ ਨੇ ਮਸਾਇਲ ਨੇ, ਪ੍ਰੋਬਲਮਸ ਨੇ, ਉਹਨਾਂ ਨੂੰ ਉਹ ਜਾਣਦਾ ਹੋਵੇ, ਆਸ਼ਨਾ ਹੋਵੇ। ਦੇਖੋ ਜੀ, ਮੈਂ ਇਸ ਟਾਈਮ ਤੇ ਅਸੀਂ ਮਿਨਿਸਟਰ ਸਾਹਿਬ, ਮੈਂ ਇਸਾਕ ਡਾਰ ਸਾਹਿਬ ਦੀ ਗੱਲ ਕਰਾਂ, ਆਪਣੀ ਏਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਕਿ ਯਾਰ ਮੈਂ ਮੁਲਕ ਨੂੰ ਕਿਸ ਤਰ੍ਹਾਂ ਬਚਾਵਾਂ। ਇਹਨਾਂ ਦੀ ਜਗ੍ਹਾ ਕੋਈ ਵੀ ਹੁੰਦਾ ਤੇ ਉਹ ਆਹੀ ਕੰਮ ਕਰਦਾ ਨਾ, ਇਹੋ ਹੀ ਕਰਦਾ। ਕੋਈ ਵੀ ਪਾਰਟੀ ਹੁੰਦੀ, ਹਾਂਜੀ ਹਾਂਜੀ, ਸਭ ਨੇ ਕਰਨਾ ਸੀ ਸਰ। ਇਹਦਾ ਮਤਲਬ ਕੋਈ ਸ਼ੱਕ ਤੇ ਨਹੀਂ ਹੈ, ਇਸ ਚੀਜ਼ ਤੇ ਨਹੀਂ ਅਸੀਂ ਸ਼ੱਕ ਕਰ ਸਕਦੇ। ਹੁਣ ਉਹਨਾਂ ਨੂੰ ਜਾ ਕੇ, ਹੁਣ ਜੇ ਵਿਜ਼ਨ ਨਹੀਂ ਉਹਨਾਂ ਨੂੰ ਤੇ ਉਹ ਸਾਨੂੰ ਦੇਣਾ ਪੈਣਾ ਹੈ, ਸਾਡਾ ਸਾਨੂੰ ਜਾ ਕੇ ਦੱਸਣਾ ਪੈਣਾ। ਚੈਂਬਰ ਦਾ ਕੰਮ ਹੈ ਕਿ ਜੀ ਇਹ ਦੇਖੋ ਸਾਡੀਆਂ ਇਹ ਇੰਪੋਰਟਸ ਨੇ ਜੀ। ਜਿਹੜਾ ਤੁਸੀਂ ਬੁਨਿਆਦੀ ਸਵਾਲ, ਤੁਸੀਂ ਕਿੰਨਾ ਅੱਛਾ ਸਵਾਲ ਕੀਤਾ 2 ਮਿੰਟ ਦੇ ਵਿੱਚ ਕਿ ਜੀ ਤੁਹਾਡੀ ਕਿੰਨੀ ਇੰਪੋਰਟ ਹੈ ਤੇ ਤੁਸੀਂ ਕਿੰਨੀ ਐਕਸਪੋਰਟ ਕੀਤੀ, ਵੈਲਿਊ ਐਡੀਸ਼ਨ ਕਿੰਨੀ ਕੀਤੀ। ਲੋ 10 ਸੈਕਿੰਡ ਦਾ ਸਵਾਲ ਹੈ, ਲੇਕਿਨ ਇਹ ਖੁਲਾਸਾ ਹੈ ਹਰ ਚੀਜ਼ ਦਾ। ਵਾਹ ਵਾਹ, ਇਹਨੂੰ ਦੱਸਣ ਵਾਲਾ ਕੋਈ ਹੋਣਾ ਚਾਹੀਦਾ ਨਾ। ਹੁਣ ਇਹ ਜਾਏ ਚੈਂਬਰ ਜਾਏ, ਇਹ ਦੱਸਣਗੇ ਜੀ ਸਾਡੇ ਸ਼ਹਿਰ ਦੇ ਵਿੱਚ 35 ਕਿਸਮ ਦੀ ਇੰਡਸਟਰੀ ਹੈ, ਮੈਟਲ ਦੀ ਇੰਡਸਟਰੀ, ਕਿਉਂਕਿ ਮੈਂ ਸਭ ਤੋਂ ਪਹਿਲੇ ਇਹਨੂੰ ਫੜ ਲੈਣਾ। ਇਹ ਇੰਡਸਟਰੀ ਹੈ, ਇਹਦਾ ਰॉ ਮਟੀਰੀਅਲ ਜ਼ਾਹਰ ਹੈ 100% ਬਾਹਰੋਂ ਆਣਾ, ਇੱਥੇ ਤੇ ਸ਼ੇਪ ਹੀ ਦੇਣੀ ਹੈ ਨਾ ਜੀ। ਰॉ ਮਟੀਰੀਅਲ ਜਿਸ ਤਰ੍ਹਾਂ ਸਾਡੀ ਕਪਾਹ ਹੈ, ਉਹਦਾ ਤੇ ਕਪੜਾ ਹੀ ਬਣਨਾ ਹੈ ਨਾ ਜੀ। ਰॉ ਮਟੀਰੀਅਲ ਤੇ ਕਪਾਹ 100% ਕਪਾਹ, ਐਸੇ ਤਰ੍ਹਾਂ ਮੈਟਲ ਵੀ ਹੈ। ਕਿਤਨਾ ਇੰਪੋਰਟ ਹੋਇਆ ਅਸੀਂ ਦੱਸਦੇ ਹਾਂ ਜੀ ਕਿ ਇਹ ਸਾਡੇ ਇੱਕ ਸਾਲ 'ਚ 400 ਮਿਲੀਅਨ ਟਨ ਇੰਨਾ ਹੋਇਆ ਜਾਂ 500 ਟਨ ਇੰਨਾ ਹੋਇਆ, ਜੋ ਵੀ ਫਿਗਰ ਇੱਕ ਆਏ। ਸਾਡੀ ਐਕਸਪੋਰਟ $2 ਬਿਲੀਅਨ ਦੀ ਹੈ, ਐਲੂਮੀਨੀਅਮ ਦੀ $700 ਮਿਲੀਅਨ ਦੀ, $800 ਮਿਲੀਅਨ ਦੀ। ਕੰਪੈਰੀਜ਼ਨ ਹੋਏਗਾ ਜਦੋਂ ਦੇਖੋ ਉਹ ਬੈਠੇ ਨੇ ਆਪਣੀ ਰੈਮਿਟੈਂਸ ਵਧਾਉਣ ਵਾਸਤੇ, ਜ਼ਰੇ ਮੁਬਾਦਲਾ ਵਧਾਉਣ ਵਾਸਤੇ, ਉਹਨੂੰ ਨਜ਼ਰ ਆਏਗਾ ਕਿ ਉਹ ਨਹੀਂ ਵਧਾਉਣਗੇ, ਕੋਈ ਦੱਸਣ ਵਾਲਾ ਹੀ ਨਹੀਂ। ਸਰ ਗੁਜ਼ਾਰਿਸ਼ ਇਹ ਵੇ ਕਿ ਮੈਂ ਤੇ ਅਕਸਰ ਬਤੌਰ ਜਰਨਲਿਸਟ ਮੈਂ ਲਿਖਦਾ ਰਿਹਾ, ਜਦੋਂ ਵੀ ਚੈਂਬਰ ਆਫ ਕਾਮਰਸ ਦੇ ਜਦੋਂ ਬਜਟ ਮੁਲਕ ਦੇ ਬਣਨ ਲੱਗਦੇ ਨੇ, ਹਾਂਜੀ ਅਸੀਂ ਕਸਮ ਖੁਦਾ ਦੀ ਬਿਲਕੁਲ ਲਿਖਿਆ ਯਾਦ ਹੈ, ਅਕਸਰ ਅਖਬਾਰਾਤ 'ਚ ਮੈਂ ਲਿਖਦਾ ਰਿਹਾ ਆਰਟੀਕਲਸ ਕਿ ਤਮਾਮ ਚੈਂਬਰਸ ਜਿਹੜੇ ਨੇ। ਬਲਕਿ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਾਂ ਨਾ ਜੀ, ਮੈਨੂੰ ਸਿਆਲਕੋਟ ਚੈਂਬਰ ਆਫ ਕਾਮਰਸ ਦੇ ਜਿਹੜੇ ਪ੍ਰੈਜ਼ੀਡੈਂਟ ਸਾਹਿਬ ਸਨ ਨਾ, ਡਾਕਟਰ ਨੌਮਾਨ ਉਹਨਾਂ ਦਾ ਨਾਂ ਸੀ, ਉਹ ਡਾਕਟਰ ਸਨ, ਪੜ੍ਹੇ ਲਿਖੇ ਜ਼ਿਆਦਾ ਲੋਕ ਹੁੰਦੇ ਨੇ ਸਿਆਲਕੋਟ ਦੇ ਚੈਂਬਰ ਦੇ,
ਕਰਾਚੀ ਚੈਂਬਰ ਦੇ ਲੋਕ ਜਿਹੜੇ ਨੇ ਉਹ ਸਾਡੇ ਸ਼ਹਿਰ ਗੁਜਰਾਂਵਾਲੇ ਦੇ ਵੀ ਬੜੇ ਬੜੇ ਮਾਸ਼ਾਅੱਲਾ ਪੜ੍ਹੇ ਲਿਖੇ ਨੇ, ਲੇਕਿਨ ਉਹ ਇਹਨਾਂ ਨੂੰ ਜ਼ਿਆਦਾ ਵਿਜ਼ਨ ਰੱਖਦੇ ਨੇ। ਉਹਨਾਂ ਕਿਹਾ ਸਾਨੂੰ, ਉਹਨਾਂ ਕਿਹਾ ਜੀ ਇਹ ਲਿਖੋ ਕਿ ਜਿਸ ਵੇਲੇ ਬਜਟ ਬਣਦਾ ਹੈ ਉਸ ਤੋਂ ਪਹਿਲੇ ਤਮਾਮ ਪਾਕਿਸਤਾਨ ਦੇ ਚੈਂਬਰ ਆਫ ਕਾਮਰਸ ਜਿੰਨੇ ਨੇ ਉਹਨਾਂ ਕੋਲੋਂ ਤਜਾਵੀਜ਼ ਲੈਂਦੇ ਲੈਂਦੇ, ਉਹ ਪ੍ਰੈਕਟੀਕਲੀ ਡਾਕਟਰ ਸਾਹਿਬ ਇਹ ਲੈਂਦੇ ਨੇ। ਲੇਕਿਨ ਅੱਗੋਂ ਤਜਵੀਜ਼ ਕੋ ਦੇਣ ਵਾਲਾ ਵੀ ਤੇ ਹੋਵੇ ਸਰ। ਮੈਂ ਉਹੀ ਅਰਜ਼ ਕਰ ਰਿਹਾ ਹਾਂ, ਦੇਖੋ ਜਿਹੜਾ ਚੈਂਬਰ ਦਾ ਸਾਡਾ ਬੁਨਿਆਦੀ, ਕਿਉਂਕਿ ਅਸੀਂ ਚੈਂਬਰ ਦੀ ਪੋਲਿਟਿਕਸ ਕਰਦੇ ਹਾਂ ਜੀ, ਮੇਰੀ ਤੁਹਾਡਾ ਜਿਹੜਾ ਪਹਿਲਾ ਮਾਜ਼ਰਤ ਦੇ ਨਾਲ ਇੱਕ ਮੈਂ ਕਰਨਾ ਚਾਹਾਂਗਾ ਕਿ ਜੇ ਤੁਸੀਂ ਕਿਹਾ ਸੀ ਨਾ ਕਿ ਸਦਰ ਤੁਹਾਨੂੰ ਜਿਹੜਾ ਹੈ ਉਸ ਦਿਨ ਇਲੈਕਸ਼ਨ ਵਾਲੀ ਡੇ ਦੀ ਜਿਹੜੀ ਤੁਸੀਂ ਗੱਲ ਕੀਤੀ, ਹਾਂ, ਜਦੋਂ ਇਲੈਕਸ਼ਨ ਦੇ ਨਤਾਇਜ ਨਿਕਲੇ ਤੇ ਸ਼ਾਮ ਨੂੰ ਤਾਂ ਸਾਨੂੰ ਹੀ ਪਤਾ ਲੱਗਾ ਕਿ ਤੁਸੀਂ ਸਦਰ ਹੋ ਗਏ ਹੋ। ਸਰ ਉਹ ਮੈਂ ਇਲੈਕਸ਼ਨ ਜਿੱਤੇ ਹਾਂ ਅਲਹਮਦੁਲਿਲਾ। ਔਰ ਡਾਕਟਰ ਸਾਹਿਬ ਤੁਹਾਨੂੰ ਖੁਸ਼ੀ ਹੋਏਗੀ ਇਹ ਜਾਣ ਕੇ ਕਿ ਪਾਕਿਸਤਾਨ ਦੀ ਹਿਸਟਰੀ ਦੇ ਚੈਂਬਰਸ ਜਾਂ ਕਿਸੇ ਵੀ ਐਸੋਸੀਏਸ਼ਨ ਦੇ ਇਲੈਕਸ਼ਨ ਦੇ ਵਿੱਚ ਪਹਿਲਾ ਮੇਰਾ ਜਾਂ ਸਾਡਾ ਇਲੈਕਸ਼ਨ ਸੀ ਜਿਹੜਾ ਅਸੀਂ ਸੀ ਕਲਾਸ ਦਾ ਇਲੈਕਸ਼ਨ ਹਾਰਨ ਤੋਂ ਬਾਅਦ ਦੂਜਾ ਜਿੱਤੇ ਹੈ। ਤੁਹਾਨੂੰ ਯਾਦ ਹੋਏਗਾ ਨਹੀਂ ਤਾਂ ਪਹਿਲਾ ਜਦੋਂ ਜਿੱਤ ਗਿਆ ਕੋਈ ਦੂਸਰਾ ਵੀ ਉਹ ਜਿੱਤ, ਉਹ ਨੈਚੁਰਲ ਫਿਨੋਮੀਨਾ ਹੈ। ਔਰ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਐਮਐਨਏ ਦੇ ਇਲੈਕਸ਼ਨ ਪਹਿਲੇ ਹੁੰਦੇ ਸੀ ਨਾ, ਤੇ ਉਹ ਤੋਂ ਐਮਪੀਏ ਦੇ 2 ਦਿਨ ਬਾਅਦ ਹੁੰਦੇ ਸੀ। ਹਾਂਜੀ ਕੋਈ ਐਸੇ ਤਰ੍ਹਾਂ ਹੁੰਦਾ ਸੀ, ਕੋਈ ਜੋ ਪਹਿਲੇ ਦਿਨ ਜਿੱਤਦਾ ਸੀ ਉਹੀ ਜਿੱਤਦਾ ਸੀ, ਕੋਈ ਜਿਸ ਪਾਰਟੀ ਦਾ ਐਮਐਨਏ ਹੋ ਜਾਂਦਾ ਸੀ ਐਮਪੀਏ ਵੀ ਉਹਨਾਂ ਦਾ ਹੀ ਹੋ ਜਾਂਦਾ ਸੀ। ਤੇ ਉਹ ਐਸੇ ਲਈ ਰੂਲ ਚੇਂਜ ਹੋਇਆ ਕਿਉਂਕਿ ਤੇ ਅਲਹਮਦੁਲਿਲਾ ਅੱਲਾਹ ਤਾਲਾ ਨੇ ਸਾਨੂੰ ਇੱਕ ਤੇ ਇਜਾਜ਼ ਦਿੱਤਾ, ਅੱਲਾਹ ਦਾ ਲੱਖ ਕਰਮ ਹੈ। ਦੂਸਰਾ ਇਹ ਜਿਹੜੀ ਸਦਰ ਵਾਲੀ ਗੱਲ ਹੈ ਉਹ ਤੇ ਸਾਡਾ ਹੁਣ ਤੱਕ ਮਾਮਲਾ ਚੱਲ ਰਿਹਾ ਹੈ। ਇਹਨਾਂ ਨੇ ਕੀ ਕੀਤਾ ਹੈ ਕਿ ਜ਼ਬਰਦਸਤੀ ਕਰਕੇ, ਇਹਦਾ ਮੈਂ ਤੁਹਾਨੂੰ ਖੁਲਾਸਾ ਦੱਸ ਦਿੰਦਾ ਡਾਕਟਰ ਸਾਹਿਬ, ਹੁੰਦੇ ਤੁਸੀਂ ਗੱਲ ਕੀਤੀ ਹੈ। ਇੱਕ ਤੇ ਸਾਡਾ ਜਿਹੜਾ ਪੂਰਾ ਨਾਮ ਹੈ ਗਰੁੱਪ ਦਾ, ਉਹ ਫਾਊਂਡਰ ਇਤਿਹਾਦ ਗੋਲਡਨ ਅਹਿਸਾਸ ਯੂਨਿਟੀ ਗਰੁੱਪ ਹੈ। ਇਹ 2 ਗਰੁੱਪ ਨੇ ਹੁਣ ਸਾਡਾ, ਅਸੀਂ ਸਾਰੇ ਇਕੱਠੇ ਹੋ ਗਏ ਫਾਊਂਡਰ ਇਤਿਹਾਦ ਗੋਲਡਨ ਅਹਿਸਾਸ ਯੂਨਿਟੀ। ਮੀਆਂ ਉਮਰ ਸਲੀਮ ਸਾਹਿਬ ਦਾ ਵੀ ਗਰੁੱਪ ਉਹ ਜੁਆਇੰਟ ਹੋ ਗਿਆ, ਹਾਂ, ਕਮਰ ਦਿਲਬਰ ਸਾਹਿਬ ਦਾ ਵੀ ਗਰੁੱਪ ਸਾਡੇ ਨਾਲ ਜੁਆਇੰਟ। ਅੱਛਾ। ਤੇ ਮੈਂ ਕਿਹਾ ਕਿਉਂਕਿ ਤੁਸੀਂ ਅੱਛਾ। ਤੇ ਦੂਸਰਾ ਇਹ ਇਲੈਕਸ਼ਨ ਦਾ ਸੀ ਮੈਨੂੰ, ਕਿ ਮੈਂ ਇਲੈਕਸ਼ਨ ਦਾ ਤੁਹਾਨੂੰ ਇਹ 2 ਚੀਜ਼ਾਂ। ਅੱਛਾ, ਹੁਣ ਆ ਜੋ ਇਹ ਇਲੈਕਸ਼ਨ ਦਾ ਮਾਮਲਾ ਹੋਇਆ ਕੀ, ਜੇ ਤੁਸੀਂ ਇਹ ਜਾਨਣਾ ਚਾਹੁੰਦੇ ਜੇ ਇਲੈਕਸ਼ਨ ਦਾ ਹੈ ਕਿ ਜੀ ਜਦੋਂ ਅਸੀਂ ਇਹ ਗਰੁੱਪ ਬਣਾਇਆ ਨਾ ਆਪਣਾ, ਜਿਹਦੇ ਵਿੱਚ ਹੁਣੀ ਮੈਂ ਤੁਹਾਨੂੰ ਤਾਰਫ ਕਰਵਾਇਆ ਕਿ ਫਾਊਂਡਰ ਇਤਿਹਾਦ ਗੋਲਡਨ ਅਹਿਸਾਸ ਯੂਨਿਟੀ, ਅਸੀਂ ਸਾਰੇ ਇਕੱਠੇ ਹੋ ਗਏ ਅਲਹਮਦੁਲਿਲਾ। ਪਹਿਲੇ ਅਸੀਂ, ਤੁਹਾਨੂੰ ਪਤਾ ਹੈ ਕਿ ਪਹਿਲੇ 3 ਸਾਲ ਸਾਡੀ ਸਟਰਗਲ ਸਿਰਫ ਫਾਊਂਡਰ ਇਤਿਹਾਦ ਗੋਲਡਨ ਦੀ ਰਹੀ ਹੈ। ਔਰ ਫਿਰ ਇਹਨਾਂ ਦੇ ਰਵੱਈਏ ਦੀ ਵਜ੍ਹਾ ਤੋਂ ਇਹਨਾਂ ਦੇ ਹੀ ਕੁਝ ਪੁਰਾਣੇ 30 ਸਾਲ 20 ਸਾਲ ਪੁਰਾਣੇ ਸਾਥੀ ਜਿਹੜੇ ਕਿ ਸਾਡੇ ਲਾਈਕ ਮਾਈਂਡਡ ਸੀ ਔਰ ਇਹਨਾਂ ਤੋਂ ਮੁਤਨਫਰ ਹੋ ਗਏ, ਇਹਨਾਂ ਦੇ ਰਵੱਈਏ ਤੋਂ। ਉਹ ਐਤਕੀ ਤੁਹਾਡੇ ਨਾਲ ਆਣ, ਅਲਹਮਦੁਲਿਲਾ ਸਾਡੇ ਨਾਲ ਉਹਨਾਂ ਦੀ ਮੁਹੱਬਤ ਆ ਗਈ ਔਰ ਅੱਲਾਹ ਦੀ ਰਹਿਮਤ ਹੈ ਕਿ ਸਾਨੂੰ ਅੱਲਾਹ ਨੇ ਇੰਨੇ ਅੱਛੇ ਦੋਸਤ ਤੇ ਅੱਲਾਹ ਤਾਲਾ ਨੇ ਇੱਕ ਅੱਛਾ ਗਰੁੱਪ ਬਣਾਇਆ, ਬੜੀ ਸਟਰੈਂਥ ਹੋ ਗਈ ਅਲਹਮਦੁਲਿਲਾ। ਅੱਛਾ ਸਰ, ਹੁਣ ਐਸੇ ਚੀਜ਼ ਦੀ ਵਜ੍ਹਾ ਤੋਂ ਇਹਨਾਂ ਦੇ ਸਾਨੂੰ ਦੂਸਰੇ ਗਰੁੱਪ ਦੇ ਸਾਡੇ ਭਾਈ ਨਹੀਂ। ਦੇਖੋ ਪਹਿਲੀ ਗੱਲ ਤੇ ਹੈ, ਮੈਂ ਹਮੇਸ਼ਾ ਡਾਕਟਰ ਸਾਹਿਬ ਕਹਿੰਦਾ ਹੁੰਦਾ ਹੈ ਕਿ ਸਿਆਸਤ ਜ਼ਾਤੀ ਇਖਤਲਾਫ ਦਾ ਨਾਮ ਨਹੀਂ ਹੈ। ਸਿਆਸਤ ਕਰਨੀ ਹੈ ਅਸੀਂ ਲੋਕਾਂ ਦੇ ਮੁਫਾਦ ਪ੍ਰੋਟੈਕਟ ਕਰਨ ਵਾਸਤੇ, ਆਪਣੇ ਕੰਮ ਕਰਨ ਵਾਸਤੇ, ਲੋਕਾਂ ਦਾ ਭਲਾ ਕਰਨ ਵਾਸਤੇ। ਮੈਨੂੰ ਸਿਰਫ ਲੋਕਾਂ ਦੀ ਤਰਜ਼ੇ ਸਿਆਸਤ ਤੇ ਹਮੇਸ਼ਾ ਰਿਹਾ ਇਤਰਾਜ਼ ਰਿਹਾ। ਹੁਣ ਜਦੋਂ ਇਹਨਾਂ ਨੂੰ ਆ ਪਤਾ ਚੱਲਿਆ ਕਿ ਇਹ ਤੇ ਗਰੁੱਪ ਵੱਡਾ ਬਣ ਗਿਆ, ਅਸੀਂ ਨਹੀਂ ਜਿੱਤ ਸਕਦੇ, ਇਹਨਾਂ ਨੇ ਵੋਟਰ ਲਿਸਟਾਂ ਦੇ ਉੱਤੇ ਫੌਜਰੀ ਕਿਸ ਤਰ੍ਹਾਂ ਕੀਤੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਨਕਮ ਟੈਕਸ ਰਿਟਰਨ ਨਾ, ਜਿੱਦਾਂ ਤੁਹਾਨੂੰ ਪਤਾ ਹੈ ਮਾਸ਼ਾਅੱਲਾ ਕਿ ਸੇਲ ਟੈਕਸ ਇਨਕਮ ਟੈਕਸ ਰਿਟਰਨ ਹੁੰਦੀ ਹੈ। ਸੀ ਕਲਾਸ ਦਾ ਵੋਟ ਸੀ ਕਿ ਜਿਹਦੀ ਸਾਲਾਨਾ 5 ਮਿਲੀਅਨ ਤੋਂ ਉੱਤੇ ਦੀ ਰਿਟਰਨ ਹੋਵੇ। ਹੁਣ ਇਹਨਾਂ ਦੇ ਵੋਟ ਘੱਟ ਸੀ, ਇਹਨਾਂ ਨੇ ਲੋਕਾਂ ਨੂੰ ਪਤਾ ਵੀ ਨਹੀਂ, ਲੋਕਾਂ ਦੀਆਂ ਰਿਟਰਨਾਂ ਲੈ ਕੇ ਉਹਦੇ ਉੱਤੇ ਕਿਸੇ ਤੇ ਹੱਥ ਨਾਲ, ਮੇਰੇ ਕੋਲ ਪ੍ਰੂਫ ਨੇ ਔਰ ਅਸੀਂ ਮਿਨਿਸਟਰੀ ਤੱਕ ਦਿੱਤੇ ਨੇ, ਕਿਸੇ ਤੇ ਵੈਸੇ ਪ੍ਰਿੰਟ ਕਰਕੇ ਗਲਤ ਫਿਗਰਾਂ ਪਾ ਕੇ, ਮਤਲਬ ਕਿਸੇ ਦਾ 8 ਹੈ ਨਾ ਜੀ 8 ਲੱਖ ਤੇ ਉਹਨੂੰ 80 ਮਿਲੀਅਨ ਕਰ ਦਿੱਤਾ, 0 ਇੱਕ ਹੋਰ ਵੱਧ ਪਾਤਾ ਹੱਥ। ਇਹ ਡੀਜੀ ਸਾਹਿਬ ਨੂੰ ਅਸੀਂ ਆਪ ਵਿਖਾਇਆ। ਇਹਨਾਂ ਨੇ ਉਹ ਫੋਰਸ ਵੋਟ ਪਾਣਾ ਸ਼ੁਰੂ ਕਰਤੇ। ਹੁਣ ਇਹਨਾਂ ਦਾ ਇਰਾਦਾ ਸੀ ਕਿ ਬੇਸਿਕਲੀ ਅਸੀਂ ਇਹ ਵੋਟ ਪਾਵਾਂਗੇ ਔਰ ਟਰਨਓਵਰ ਤੇ ਸਾਤੋਂ ਇਲਾਵਾ ਤੇ ਟੈਕਸ ਆਫੀਸਰ ਤੋਂ ਇਲਾਵਾ ਕੋਈ ਹੋਰ ਵੇਖ ਨਹੀਂ ਸਕਦਾ ਤੇ ਪਤਾ ਚੱਲੇਗਾ ਨਹੀਂ, ਜਿੱਤ ਜਾਾਂਗੇ। ਅਲਹਮਦੁਲਿਲਾ ਅੱਲਾਹ ਤਾਲਾ ਨੇ ਉਹੀ ਨਾ ਇਜਤਮਾਈਅਤ ਚ ਬਰਕਤ ਰੱਖੀ। ਅਸੀਂ ਸਾਰੇ ਦੋਸਤ ਭਰਾ ਇਕੱਠੇ ਹੋ ਗਏ, ਅਸੀਂ ਸਾਰਿਆਂ ਨੂੰ ਸਾਨੂੰ ਪਤਾ ਸੀ ਇਹਨਾਂ ਨੇ ਇਹੋ ਜਿਹਾ ਕੰਮ ਕਰਨਾ। ਇਹਨਾਂ ਨੇ ਜਦੋਂ ਪਹਿਲੀ ਲਿਸਟ ਲਗਾਈ ਨਾ ਜੀ 700 ਜਾਂ 800 ਦੀ ਗਾਲਬਨ, ਮੈਨੂੰ ਹੁਣ ਐਗਜ਼ੈਕਟ ਫਿਗਰ ਯਾਦ ਨਹੀਂ, ਅਸੀਂ 5 6 7 ਦੋਸਤਾਂ ਜਿਹ ਆਮਰ ਰਹਿਮਾਨ ਸਾਹਿਬ, ਆਸਮ ਅਨੀਸ ਸਾਹਿਬ, ਅਫਾਕ ਅਯੂਬ ਸਾਹਿਬ, ਉਮਰ ਸਲੀਮ ਸਾਹਿਬ, ਆਸਫ ਸਾਹਿਬ, ਮਤਲਬ ਸਾਰੇ ਅਸੀਂ ਜਿਹੜੇ ਮੇਨ ਅਲਹਮਦੁਲਿਲਾ ਸਾਰੇ ਸਾਡੇ ਭਾਈ, ਅਸੀਂ ਉੱਤੇ ਵਰਕਿੰਗ ਕਰਨੀ ਸ਼ੁਰੂ ਕੀਤੀ।
ਆਪਣੇ ਰਿਸੋਰਸਿਸ ਨਾਲ, ਕਿਸੇ ਦੇ ਵਕੀਲ ਕੋਲੋਂ, ਕਿਸੇ ਦੇ ਮੁਨਸ਼ੀ ਕੋਲੋਂ, ਫਿਰ ਲੋਕਾਂ ਦਾ ਪਤਾ ਹੁੰਦਾ ਹੈ ਨਾ ਕਿ ਯਾਰ ਡਾਕਟਰ ਸਾਹਿਬ ਜਿਹੜੇ ਨੇ ਸੁਹੇਲ ਅਹਿਮਦ ਸਾਹਿਬ ਦੇ ਭਾਈ ਨੇ, ਇਹ ਕੰਮ ਕਰਦੇ ਨੇ ਫਲਾਨੀ ਟਾਈਲ ਦਾ, ਤੇ ਸਾਨੂੰ ਪਤਾ ਹੈ ਤੁਸੀਂ ਕਿੰਨਾ ਕਰਦੇ ਹੋ। ਐਸੇ ਤਰ੍ਹਾਂ ਸ਼ਹਿਰ 'ਚ ਹਰ ਕਿਸੇ ਦਾ ਪਤਾ ਹੁੰਦਾ ਹੈ ਕਿ ਯਾਰ ਇਹਦੀ ਤਾਂ ਇੰਨੀ ਤੇ ਹੈ ਹੀ ਨਹੀਂ। ਉਹਨਾਂ ਦੇ ਅਸੀਂ ਫਿਰ ਉਹਨੂੰ ਸ਼ੱਕ ਦੀ ਨਿਗਾਹ ਤੇ ਵੇਖਿਆ, ਫਿਰ ਅਸੀਂ ਉਹਨੂੰ ਪਰਸੂ ਕੀਤਾ, ਉਹਦੀਆਂ ਰਿਟਰਨਾਂ ਲੱਭੀਆਂ, ਕਿਸੇ ਬੰਦੇ ਕੋਲੋਂ ਲੱਭੀ, ਵਕੀਲ ਕੋਲੋਂ ਲੱਭੀ, ਅੱਲਾ ਹਾਜ਼ਰ ਕਿਆਸ ਅਸੀਂ ਲੱਭ ਲਈਆਂ। ਵਾਹ। ਜਦੋਂ ਲੱਭੀਆਂ ਤੇ ਅਸੀਂ ਉਹ ਫੜ ਕੇ ਕੇਸ ਕਰ ਦਿੱਤਾ। ਪਹਿਲੇ ਇਹਨਾਂ ਕੋਲ ਹੀ ਲੈ ਕੇ ਗਏ, ਇਹਨਾਂ ਦੇ ਕੋਲ ਹੀ ਲੈ ਕੇ ਗਏ ਕਿ ਅਸੀਂ ਫੜ ਲਈਆਂ, ਲੇਕਿਨ ਅਸੀਂ ਇਹਨਾਂ ਨੂੰ ਸਬੂਤ ਨਹੀਂ ਵਿਖਾਏ। ਅਸੀਂ ਕਿਹਾ ਜੀ ਸਾਨੂੰ ਪਤਾ ਚੱਲ ਗਿਆ ਤੁਸੀਂ ਇਹ ਗਲਤ ਪਾਈਆਂ, ਕੱਢ ਦਿਓ। ਇਹਨਾਂ ਨੇ ਕਿਹਾ ਜੀ ਨਹੀਂ ਸਾਡੇ ਠੀਕ ਨੇ, ਸਾਨੂੰ ਸਬੂਤ ਵਿਖਾਓ। ਅਸੀਂ ਕਿਹਾ ਜੀ ਤੁਹਾਨੂੰ ਅਸੀਂ ਸਬੂਤ ਵਿਖਾਤੇ, ਤੁਸੀਂ ਉਹ ਫਿਰ ਨਹੀਂ ਕੱਢਣੀਆਂ ਤੇ ਸਾਡੇ ਅੱਗੇ ਸਬੂਤ ਵੀ ਤੁਸੀਂ ਉਹ ਜ਼ਾਇਆ ਹੋ ਜਾਣਾ। ਇਸ ਲਈ ਤੁਹਾਨੂੰ ਪਤਾ ਹੈ ਕਿ ਅਸੀਂ ਸਹੀ ਗੱਲ ਕਰ ਰਹੇ ਹਾਂ। ਇਹਨਾਂ ਨੇ ਬਜਾਏ ਇਹਦੇ ਕਿ ਆਪਣੇ ਉਹ ਕੱਢਦੇ, ਇਹਨਾਂ ਨੇ ਜਿਹੜੇ ਸਾਡੇ ਸਹੀ ਕੱਢੇ ਸੀ ਨਾ ਉਹ 20-25 ਪਾਤੇ ਕਿ ਇਹ ਇੱਥੇ ਚੁੱਪ ਕਰ ਜਾਣਗੇ। ਲੇਕਿਨ ਸਾਨੂੰ ਉਹਦੇ ਨਾਲ ਪ੍ਰੋਬਲਮ ਨਹੀਂ ਸੀ, ਸਾਨੂੰ ਪ੍ਰੋਬਲਮ ਸੀ ਕਿ ਜਿਹੜਾ ਇਹਨਾਂ ਨੇ ਆਪਣੇ ਗਲਤ ਵੋਟ ਪਾਏ ਨੇ। ਹਾਂਜੀ, ਆਪਣੇ ਜਿਹੜੇ ਸਹੀ ਸੀ ਉਹ ਤੇ ਅਸੀਂ ਅੱਗੇ ਜਾ ਕੇ ਕਰਵਾ ਹੀ ਲੈਣੇ ਸੀ। ਹੋਇਆ ਕਿ ਇਹਨਾਂ ਅਸੀਂ ਜਦੋਂ ਉੱਥੇ ਜਾ ਕੇ DGTO ਕੰਸਰਨਡ ਅਥਾਰਟੀ ਹੈ ਜੀ DG ਆਫਿਸ, ਉੱਥੇ ਜਾ ਕੇ ਅਸੀਂ ਦਿੱਤਾ। ਜਦੋਂ ਦੇ ਦਿੱਤਾ ਤੇ ਉਹਨੇ ਇਹਨਾਂ ਦੇ ਉਹ 60 ਵੋਟ ਜਿਹੜੇ ਸੀ ਨਾ ਉਹਨਾਂ ਨੂੰ ਸਟੇ ਦੇ ਦਿੱਤਾ, ਔਰ ਇਹਨਾਂ ਨੂੰ ਕਿਹਾ ਕਿ ਇਹ ਵੈਰੀਫਾਈ, ਔਰ ਉਹਨਾਂ ਨੂੰ ਅਸੀਂ ਸਬੂਤ ਦੇ ਦਿੱਤੇ, ਉਹ ਚੋ ਚੈੱਕ ਹੋ ਗਏ ਕਿ ਇਹ ਜਾਲੀ ਵੋਟ ਨੇ। ਔਰ ਜਿਹੜੇ 40 ਜਾਲੀ ਵੋਟ ਸੀ ਨਾ ਉਹ ਇਹਨਾਂ ਦੇ ਐਗਜ਼ੈਕਟਿਵ ਕਮੇਟੀ ਗੁਜਰਾਂਵਾਲਾ ਦੀ ਹਾਜ਼ਰ, ਜਿਨ੍ਹਾਂ 'ਚ ਹੁਣ 2 ਸਾਡੇ ਨਾਲ ਵੀ ਹੈ ਨੇ, ਇਹਨਾਂ ਨੇ ਉਸ ਉੱਥੇ ਐਗਜ਼ੈਕਟਿਵ ਕਮੇਟੀ 'ਚ ਬਹਿ ਕੇ ਉਹ ਬੇਈਮਾਨੀ ਪ੍ਰੂਵ ਕੀਤੀ। ਸਾਰਿਆਂ ਨੇ ਮੰਨਿਆ ਕਿ 40 ਗਲਤ। ਹੁਣ ਪਿੱਛੇ ਰਹਿ ਗਏ 26 ਜਾਂ 27 ਵੋਟ ਕੋਈ ਗਾਲਬਨ। ਉਹਦਾ ਕੇਸ ਚੱਲ ਰਿਹਾ ਸੀ, ਉਹ ਲਿਸਟ ਦੇ ਵਿੱਚ ਸ਼ਾਮਲ ਨਹੀਂ ਸਨ ਜੀ। ਹੁਣ ਜਦੋਂ 60 ਵੋਟ ਜੋ ਨਿਕਲ ਗਏ ਡਾਕਟਰ ਸਾਹਿਬ, ਤੁਸੀਂ ਤੇ ਮੈਂ ਇਲੈਕਸ਼ਨ ਲੜ ਰਹੇ ਹਾਂ, 100 ਦੀ ਲਿਸਟ ਹੈਗੀ ਹੈ, 60 ਵੋਟ ਨਿਕਲ ਗਏ ਨੇ, ਅਸੀਂ ਤੇ 40 ਨੂੰ ਕੰਪੇਨ ਕਰਾਂਗੇ। 40 ਨੂੰ ਬਿਲਕੁਲ, ਤੁਸੀਂ ਵੀ 40 ਕੋ ਜਾਓਗੇ, ਮੈਂ ਵੀ 40 ਕੋ ਜਾਵਾਂਗਾ ਜੀ। ਇਸ ਤਰ੍ਹਾਂ ਉਸ ਤੋਂ ਵੱਧ ਕੇ ਤੇ ਮੈਂ ਟਾਈਮ ਜ਼ਾਇਆ ਕਰਨਾ, ਤੁਸੀਂ ਵੀ ਜ਼ਾਇਆ ਕਰਨਾ ਹੈ। ਇਲੈਕਸ਼ਨ ਵਾਲੇ ਦਿਨ ਆਏ, ਇਹਨਾਂ ਨੇ ਉਹ 27 ਵੋਟ ਦੀ ਲਿਸਟ ਸਾਨੂੰ ਫੜਾਤੀ। ਅੱਛਾ। ਅਸੀਂ ਇhtਜਾਜ ਕੀਤਾ ਕਿ ਜੀ ਇਹ 60 ਵੋਟ ਜਿਨ੍ਹਾਂ ਚੋਂ ਉਹ ਬਾਕੀ ਜਾਲੀ ਸਾਬਤ ਹੋ ਗਏ ਹੋਏ ਨੇ, ਇਹਨਾਂ ਦਾ ਹਾਲੇ ਫੈਸਲਾ ਹੋਣਾ ਹੈ, ਤੁਸੀਂ ਕਿਸ ਤਰ੍ਹਾਂ ਪਾ ਸਕਦੇ ਹੋ? ਇਹਨਾਂ ਕਿਹਾ ਜੀ ਅਸੀਂ ਤੇ ਪਾਣੇ। ਅਸੀਂ ਕਿਹਾ ਜੀ ਤੁਸੀਂ ਪਾਣੇ ਨੇ ਨਾ ਤੇ ਤੁਸੀਂ ਇਹਦਾ ਡੱਬਾ ਲੱਦਾ ਰੱਖ ਲਓ। ਅਸੀਂ ਕੰਪਲੇਨ, ਰਿਟਨ ਕੰਪਲੇਨ ਉੱਥੋਂ ਅਬਜ਼ਰਵਰ ਵੀ ਆਇਆ ਹੋਇਆ ਸੀ DG, ਉਹਨੂੰ ਵੀ ਫਾਈਲ ਕੀਤੀ। 1.5 ਘੰਟਾ ਇਲੈਕਸ਼ਨ ਰੁਕਿਆ ਰਿਹਾ ਡਾਕਟਰ ਸਾਹਿਬ ਜੀ। ਇਹਨਾਂ ਈਵਨ ਇਸ ਹੱਦ ਤੱਕ ਨਹੀਂ ਮੰਨੇ ਕਿ ਅਸੀਂ ਉਹ 27 ਵੋਟ ਹੀ ਅਲੱਗਾ ਡੱਬੇ 'ਚ ਪਾ ਲਈਏ। ਇਹਨਾਂ ਦੇ ਇੱਕ ਮੇਨ ਬੰਦੇ ਨੇ, ਉਹ ਕੀ ਮੈਂ ਗਲਬਨ ਮੈਂ ਨਾਮ ਨਹੀਂ ਲਾਂਗਾ, ਮੈਨੂੰ ਕਿਉਂਕਿ ਪਤਾ ਨਹੀਂ ਦੋਨਾਂ 'ਚੋਂ ਕਿਹੜਾ ਸੀ, ਉਹਨੇ ਕੀ ਕੀਤਾ, ਉਹ ਵੋਟ ਜਿਹੜੇ ਸੀ ਉਹ ਜਿਹੜੇ 27 ਕੁਛ ਪੈ ਗਏ ਸੀ ਉਹ ਫੜਿਆ ਤੇ ਡੱਬੇ 'ਚ ਮਿਲਾ ਕੇ ਮਿਲਾਤੇ, ਮਿਕਸ ਕਰ ਸਾਰੇ ਸਾਹਮਣੇ। ਯਾਨੀ ਕਿ ਉਹਦੇ ਕਹਾਣੀ ਮੁੱਕ ਗਈ, ਉਹਨੂੰ ਪਤਾ ਹੀ ਨਹੀਂ ਲੱਗ ਸਕਦਾ। ਹੁਣ ਸਾਡੇ ਕੋਲ ਕੋਈ ਹੱਲ ਨਹੀਂ ਸੀ, ਸਾਡੇ ਕੋਲ 2 ਹੱਲ ਸੀ। ਇੱਕ ਤੇ ਅਸੀਂ ਐਪਲੀਕੇਸ਼ਨ ਫਾਈਲ ਕਰ ਦਿੱਤੀ ਹੋਈ ਸੀ, ਅਸੀਂ ਉੱਥੇ ਇhtਜਾਜ ਕਰਦੇ, ਮਾਰ ਧਾੜ ਕਰਦੇ, ਇਲੈਕਸ਼ਨ ਰੋਕ ਦਿੰਦੇ। ਲੇਕਿਨ ਅਸੀਂ ਕਾਰੋਬਾਰੀ ਲੋਕ ਹਾਂ, ਅਸੀਂ ਗੁੱਡੇ ਵਾਲੀ ਸਿਵਲਾਈਜ਼ਡ ਹੋਣ ਦਾ ਸਬੂਤ ਦਿੱਤਾ ਕਿ ਯਾਰ ਇਹ ਕੋਈ ਤਰੀਕਾ ਨਹੀਂ ਹੈ, ਜੋ ਮਰਜ਼ੀ ਜਿੰਨੀ ਮਰਜ਼ੀ ਜ਼ਿਆਦਤੀ ਹੋ ਰਹੀ ਹੈ ਉਹਦਾ ਨਤੀਜਾ ਇਹ ਨਹੀਂ ਹੋਣਾ ਚਾਹੀਦਾ ਜੋ ਕੋਈ ਮਾਜ਼ੀ 'ਚ ਹੁੰਦਾ ਰਿਹਾ। ਅਸੀਂ ਇਹਦੇ ਖਿਲਾਫ ਹਾਂ ਤੇ ਅਸੀਂ ਵੀ ਇਹੀ ਕਰਾਂਗੇ ਤੇ ਕੀ ਹੋਏਗਾ। ਅਸੀਂ ਚੁੱਪ ਕਰਕੇ ਉੱਥੇ ਪਹਿਲੇ ਇhtਜਾਜ ਕਰਦੇ ਰਹੇ ਸਾਇਲੈਂਟਲੀ ਪੁਰਅਮਨ, ਫਿਰ ਐਪਲੀਕੇਸ਼ਨਾਂ ਪਾਈਆਂ, DG ਸਾਹਿਬ ਨੂੰ ਫੋਨ ਤੱਕ ਕੀਤੇ। ਉਹਨਾਂ ਕਿਹਾ ਜੀ ਹੁਣ ਤੇ ਨਹੀਂ, ਕੱਲ ਆਓ। ਕੱਲ ਅਗਲੇ ਦਿਨ ਜਾ ਕੇ ਅਸੀਂ ਐਪਲੀਕੇਸ਼ਨ DG ਸਾਹਿਬ ਨੂੰ ਦਿੱਤੀ ਕਿ ਇਹਨਾਂ ਸਾਡੇ ਨਾਲ ਜ਼ਿਆਦਤੀ ਕੀਤੀ। ਅੱਛਾ ਸਰ, ਇਹ ਅਸੀਂ ਅਗਲੇ ਦਿਨ DG ਸਾਹਿਬ ਕੋਲ ਜਾਣਾ ਸੀ, ਅਸੀਂ ਚਲੇ ਗਏ। ਅਸੀਂ ਉਹਨਾਂ ਨੂੰ ਜਾ ਕੇ ਕਿਹਾ ਜੀ ਕਿ ਇਹਨਾਂ ਨੇ ਸਾਡੇ ਨਾਲ ਇਹ ਜ਼ਿਆਦਤੀ ਕੀਤੀ ਹੈ। ਤੇ ਤੁਸੀਂ ਹੈਰਾਨ ਹੋਵੋਗੇ ਕਿ DG ਸਾਹਿਬ ਨੇ ਸਾਨੂੰ ਰਿਟਨ ਜਵਾਬ ਆ ਦਿੱਤਾ ਕਿ ਮੈਂ ਹਾਲੇ ਤੁਹਾਡਾ ਇਲੈਕਸ਼ਨ ਚੱਲ ਰਿਹਾ ਹੈ, ਇਲੈਕਸ਼ਨ ਤੋਂ ਬਾਅਦ ਮੇਰੇ ਕੋਲ ਆਓ। ਅਗਲੇ ਦਿਨ ਐਸੋਸੀਏਟ ਕਲਾਸ ਦਾ ਇਲੈਕਸ਼ਨ ਸੀ। ਹੁਣ ਇਹਨਾਂ ਦਾ ਡਾਕਟਰ ਸਾਹਿਬ ਪਲਾਨ ਆ ਹੋਏਗਾ ਸੀ ਕਿ ਅਸੀਂ ਐਸੇ ਤਰ੍ਹਾਂ ਹੀ ਕਰਕੇ, ਕਿਉਂਕਿ ਮਾਜ਼ੀ ਚੇਂਜ ਕਰਦੇ ਨੇ, ਅਸੀਂ ਸੀ ਧਾਂਦਲੀ ਕਰਕੇ ਲੜ ਕੇ ਇਹਨਾਂ ਨੂੰ ਡੱਬੇ ਵੀ ਚੁੱਕਣੇ ਪੈਂਦੇ, ਜੋ ਵੀ ਕਰਨਾ ਪੈਂਦਾ, ਇਹਨਾਂ ਦਾ ਆਹੀ ਜ਼ੇਨ ਸੀ। ਅਸੀਂ ਸੀ ਨਹੀਂ ਹਾਰਨਾ, ਇਹ ਅਸੀਂ ਆਪੀ ਜਿੱਤ ਜਾਵਾਂਗੇ, ਕਿਉਂਕਿ ਐਸੇ ਤਰ੍ਹਾਂ ਹੀ ਹੁੰਦਾ ਹੈ, ਚੱਲਦਾ ਹਮੇਸ਼ਾ ਤੋਂ ਇੰਜ ਆਇਆ। ਲੇਕਿਨ ਦੇਖੋ ਜੀ, ਅੱਲਾਹ ਤਾਲਾ ਨੂੰ ਜਦੋਂ ਮਨਜ਼ੂਰ ਹੋਵੇ ਔਰ ਅੱਲਾਹ ਦਾ ਕਰਮ ਹੋਵੇ, ਲੋਕਾਂ ਦੀ ਮੁਹੱਬਤ ਹੋਵੇ, ਲੋਕਾਂ ਨੇ ਐਸੋਸੀਏਟਸ ਦੇ ਬਾਵਜੂਦ ਕਿ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਸੀ ਦਾ ਅਸੀਂ ਜਿੱਤ ਗਏ ਹਾਂ। ਐਸੋਸੀਏਟ ਕਲਾਸ 'ਚ ਮੈਂ ਖਲੋਤਾ ਸੀ ਇਹਨਾਂ ਤੇ ਅਲਹਮਦੁਲਿਲਾ ਡਾਕਟਰ ਸਾਹਿਬ
ਲੋਕਾਂ ਨੇ ਉਹ ਨਜ਼ਾਰੇ ਵੇਖਿਆ, ਤੁਸੀਂ ਮੇਰੇ ਖਿਆਲ ਸਰਪ੍ਰਾਈਜ਼ਿੰਗ ਜੀ, ਸਰਪ੍ਰਾਈਜ਼ਿੰਗ ਲੋਕਾਂ ਨੇ, ਯਕੀਨ ਕਰੋ ਮੈਂ ਦੇਣ ਨਹੀਂ ਦੇ ਸਕਦਾ, ਧੁੱਪ 'ਚ ਖੜੇ ਹੋ ਕੇ 2-2 4 ਕਾਰੋਬਾਰੀ ਲੋਕ ਆਪਣੇ ਕਾਰੋਬਾਰ ਬੰਦ ਕਰਕੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਅਲਹਮਦੁਲਿਲਾ ਅਸੀਂ ਉਹ ਜਿੱਤ ਗਏ ਅਲਹਮਦੁਲਿਲਾ। ਫਿਰ ਸਰ ਉਹ ਅਸੀਂ ਜਦੋਂ ਕੇਸ ਦੀ ਵਾਰੀ ਆਈ ਅਸੀਂ ਫਿਰ ਚਲੇ ਗਏ ਦੁਬਾਰਾ ਡੀਜੀ ਕੋਲ ਕਿ ਯਾਰ ਉਹਨਾਂ ਕਿਹਾ ਜੀ ਕਿ ਮੈਂ ਪੋਸਟ ਇਲੈਕਸ਼ਨ ਕਰ ਸਕਦਾ, ਤੁਹਾਡਾ ਇਲੈਕਸ਼ਨ ਹੋ ਗਿਆ, ਮੈਂ ਇਹਦਾ ਫੈਸਲਾ ਹਾਲੇ ਨਹੀਂ ਕਰਨਾ ਪੋਸਟ ਇਲੈਕਸ਼ਨ। ਅਸੀਂ ਹਾਈ ਕੋਰਟ ਚਲੇ ਗਏ। ਹਾਈ ਕੋਰਟ ਨੇ ਬੜਾ ਜ਼ਬਰਦਸਤ ਫੈਸਲਾ ਦਿੱਤਾ ਡਾਕਟਰ ਸਾਹਿਬ। ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਦੋਨੋਂ ਪਾਰਟੀਆਂ, ਔਰ ਫੈਸਲੇ ਦੇ ਉੱਤੇ ਲਿਖਿਆ ਹੋਇਆ ਜੀ ਫੈਕਟਸ, ਕਿ ਦੋਨੋਂ ਪਾਰਟੀਆਂ ਐਗਰੀ ਕੀਤੀਆਂ ਹੈ ਕਿ ਸਪਲੀਮੈਂਟਰੀ ਲਿਸਟ ਤੇ ਇਲੈਕਸ਼ਨ ਹੋਇਆ। ਠੀਕ ਹੋ ਗਿਆ ਜੀ। ਔਰ ਉਹਦੇ ਨਾਲ ਜਸਟਿਸ ਸਾਹਿਬ ਜੱਜ ਸਾਹਿਬ ਨੇ ਇਹ ਵੀ ਲਿਖਿਆ ਕਿ ਇੱਕ ਇਹਨਾਂ ਦੀ ਪੁਰਾਣੀ ਕੰਪਲੇਨ ਹੈ ਜਿਹੜੀ ਇਲੈਕਸ਼ਨ ਤੋਂ ਪਹਿਲੇ ਦੀ ਹੈ, ਉਹਦਾ ਵੀ ਫੈਸਲਾ ਨਹੀਂ ਹੋਇਆ, ਜਿਹਦੇ ਇਹਨਾਂ ਨੇ 27 ਵੋਟ ਪਾ ਲਏ, ਕਿਉਂਕਿ ਉਹਦਾ ਫੈਸਲਾ ਨਹੀਂ ਸੀ ਨਾ ਹੋਇਆ, ਫੈਸਲਾ ਤੇ ਉਦੋਂ ਹੋਣਾ ਸੀ, ਪਾਏ ਦੇ ਨਾ ਆਪ। ਜੱਜ ਸਾਹਿਬ ਨੇ ਇਹ ਫੈਸਲਾ ਲਿਖ ਕੇ ਕੇਸ ਰਿਮਾਂਡ ਕਰ ਦਿੱਤਾ, ਕਿਉਂਕਿ ਬੇਸਿਕਲੀ ਕੋਰਟਸ ਟੈਕਨੀਕਲ ਫੈਸਲੇ ਆਪ ਨਹੀਂ ਕਰਦੀਆਂ, ਉਹ ਅਦਾਰੇ ਕਰਦੇ ਨੇ, ਉਹਨਾਂ ਦੇ ਡਿਸੀਜਨ ਨੂੰ ਕੋਰਟਸ ਵੇਖਦੀਆਂ, ਤੇ ਹਾਲੇ ਫੈਸਲਾ ਤੇ ਉਹਨਾਂ ਨੇ। ਜੱਜ ਸਾਹਿਬ ਨੇ ਉਹਨੂੰ ਕਿਹਾ ਕਿ ਤੂੰ ਪੋਸਟ ਇਲੈਕਸ਼ਨ ਨਹੀਂ, ਤੇਰੇ ਮੈਂ ਹੱਥ ਖੋਲ ਦਿੱਤੇ ਨੇ, ਕਿਉਂਕਿ ਉਹਨਾਂ ਦਾ ਸੀ ਕਿ ਜੀ ਸਾਡੇ ਹੱਥ ਬੰਦੇ ਨੇ, ਅਸੀਂ ਇਲੈਕਸ਼ਨ ਦੇ ਵਿੱਚ ਕੋਈ ਫੈਸਲਾ ਨਹੀਂ ਕਰ ਸਕਦੇ। ਜੱਜ ਸਾਹਿਬ ਨੇ ਕਿਹਾ ਨਹੀਂ, ਮੈਂ ਤੇਰੇ ਹੱਥ ਖੋਲ ਦਿੱਤੇ ਨੇ, ਵਾਹ ਤੂੰ ਫੈਸਲਾ ਕਰ। ਅਸੀਂ ਬੜੇ ਖੁਸ਼ ਹੋ ਗਏ, ਅਸੀਂ ਵਾਪਸ ਆਏ। ਅਸਲ ਕਹਾਣੀ ਡਾਕਟਰ ਸਾਹਿਬ ਇੱਥੋਂ ਸ਼ੁਰੂ ਹੁੰਦੀ ਹੈ ਜੀ। ਦੇਖੋ ਅਸੀਂ ਲੋਕ ਡਾਕਟਰ ਸਾਹਿਬ ਕੰਮ ਕਰਦੇ ਹਾਂ, ਇੱਥੇ ਕਾਰੋਬਾਰੀ ਸਿਆਸਤ ਕਰਦੇ ਹਾਂ। ਯਕੀਨ ਕਰੋ ਕਿ ਸਿਆਸਤ ਦੇ ਨਾਲ ਦੂਰ ਦੂਰ ਤੱਕ ਸਾਡਾ ਕੋਈ ਤਲਕ ਨਹੀਂ ਸੀ ਜੀ, ਮਤਲਬ ਐਸ ਚੈਂਬਰ ਦੇ ਹਵਾਲੇ ਦੇ ਨਾਲ। ਬਾਕੀ ਤੇ ਆਪਣੀ ਹੈ ਨਾ, ਸਾਨੂੰ ਆ ਨਹੀਂ ਸੀ ਕਿ ਨਾ ਕਿਸੇ ਦੇ ਖਿਲਾਫ ਸਿਆਸੀ ਤੌਰ ਤੇ, ਨਾ ਕਿਸੇ ਦੇ ਹੱਕ 'ਚ ਸਿਆਸੀ ਤੌਰ ਤੇ, ਅਸੀਂ ਤੇ ਆਪਣਾ ਕਾਰੋਬਾਰੀ ਏਜੰਡਾ ਲੈ ਕੇ ਚੱਲਦੇ, ਨੈਸ਼ਨਲ ਪੋਲਿਟਿਕਸ ਨਾਲ ਸਾਡਾ ਨਹੀਂ, ਅਸੀਂ ਆਪਣੇ ਕਾਰੋਬਾਰ ਨੂੰ ਲੈ ਕੇ ਚੱਲਦੇ ਸੀ। ਲੇਕਿਨ ਦੇਖੋ ਡਾਕਟਰ ਸਾਹਿਬ, ਹਮੇਸ਼ਾ ਕੁਝ ਚੀਜ਼ਾਂ ਅੱਲਾਹ ਤਾਲਾ ਨੇ ਨਾ ਦੁਨੀਆ ਅਸਬਾਬ ਤੇ ਪੈਦਾ ਕੀਤੀ। ਇਹਨਾਂ ਕੁਝ ਸਬਬ ਐਸੇ ਬਣ ਗਏ, ਹੁਣ ਇਹਨਾਂ ਨੂੰ ਪਤਾ ਚੱਲੇਗਾ ਕਿ ਅਸੀਂ ਜਨਰਲ ਸਿਆਸਤ 'ਚ ਵੀ ਆ ਗਏ। ਅਸੀਂ ਇਨਸ਼ਾਅੱਲਾ ਹੁਣ ਪਹਿਲੇ ਇਹਨਾਂ ਦੀ ਮੁਖਾਲਫਤ ਨਹੀਂ ਸੀ ਕਰਦੇ, ਹੁਣ ਮੁਖਾਲਫਤ ਅਸੀਂ ਜਨਰਲ ਸਿਆਸਤ 'ਚ PML NDSR 'ਚ ਕਿਉਂ ਕਰਾਂਗੇ? ਉਹ ਇਸ ਲਈ ਕਰਾਂਗੇ ਕਿ ਸਾਡੇ ਨਾਲ ਕੋਈ ਲੋਕਲ ਕਿਆਦਤ ਦੇ ਬੰਦੇ ਨੇ, ਕਿਸੇ ਨੇ ਆ ਕੇ ਨਹੀਂ ਪੁੱਛਿਆ ਕਿ ਯਾਰ ਤੁਹਾਡੇ ਨਾਲ ਕੀ ਹੋਇਆ, ਤੁਹਾਡੇ ਨਾਲ ਕੀ ਜ਼ੁਲਮ ਹੋਇਆ, ਸਾਡੇ ਨਾਲ ਬੈਠੋ, ਤੁਸੀਂ ਸਾਡੇ ਭਾਈ ਜੇ, ਸਾਨੂੰ ਦੱਸੋ, ਅਸੀਂ ਤੁਹਾਡਾ ਹੱਲ ਕਰੀਏ, ਐਂਡ ਅਸੀਂ ਇਹਨਾਂ ਨੂੰ ਕਹੀਏ, ਸਹੀ ਨੂੰ ਸਹੀ ਕਹੀਏ, ਗਲਤ ਨੂੰ ਗਲਤ ਕਹੀਏ। ਵੈਰੀ ਸੈਡ, ਬਿਲਕੁਲ ਠੀਕ ਹੈ। ਇਹ ਰਵੱਈਆ ਜਿਹੜਾ ਹੈ ਕਾਰੋਬਾਰੀ ਲੋਕਾਂ ਦੇ ਨਾਲ, ਸਿਆਸਤਦਾਨਾਂ ਦਾ, ਸਪੈਸ਼ਲੀ ਮੁਸਲਿਮ ਲੀਗ ਨੂਨ ਦੇ ਜਿਹੜੇ ਸਾਡੇ ਭਾਈ ਨੇ, ਲੀਡਰ ਨੇ, ਉਹ ਬੜਾ ਮੇਰੇ ਸਪੈਸ਼ਲੀ ਮੇਰੇ ਵਾਸਤੇ ਬੜਾ ਤਕਲੀਫ ਦੇ ਸੀ। ਤੁਸੀਂ ਆਹ ਦੇਖੋ ਕਿ ਯਕੀਨ ਕਰੋ ਕਿ ਇਹਨਾਂ ਨੇ ਇਸਲਾਮਾਬਾਦ, ਮੈਂ ਕੱਲ ਵੀਲੌਗ ਵੀ ਕੀਤਾ ਕਿ 17 ਦੇ ਕਰੀਬ MNA ਮੈਂ ਗਿਣੇ ਨੇ, ਮੇਰੇ ਦੋਸਤ ਭਾਈ ਜਿਨ੍ਹਾਂ ਦੇ ਬੜੇ ਕਰੀਬੀ ਤਲਕ ਨੇ, ਗੁਜਰਾਂਵਾਲਾ ਦੇ MNAs ਨੇ, MPAs ਨੇ, ਉਹਨਾਂ ਚੋਂ ਇੱਕ ਦੋ ਨੂੰ ਫੋਨ ਕਰਕੇ ਅਸੈਂਬਲੀਆਂ 'ਚ ਖੜਾ ਕਰ ਕਰਕੇ ਮਨਾ ਕੀਤਾ ਕਿ ਖੁਦਾ ਦਾ ਨਾਂ ਜੇ ਇਲੈਕਸ਼ਨ ਨਾ ਕਰਾਉਣ ਦੇਣਾ ਦੁਬਾਰਾ, ਸਾਡਾ ਹਲਕਾ ਹੈ। ਫਿਰ ਆਫੀਸ਼ੀਅਲੀ ਮਿਨਿਸਟਰ ਸਾਹਿਬ ਨੂੰ ਮੈਂ ਮਿਲਿਆ ਜਾ ਕੇ, ਮੈਂ ਆਪ ਜਾ ਕੇ, ਮੇਰੇ ਨਾਲ, ਮੈਂ ਨਾਮ ਨਹੀਂ ਲੈਣਾ ਮੁਨਾਸਿਬ, को पूछेगा मैं दसांगा क्योंकि मैं आप मिले हैं सब। वो कहते जी हम नहीं कर पा रहे, लोकल आपको पता है कि जी खुर्रम साहब जो हैं वो मिनिस्टर हैं और PMLN के हैं, वो आपको सपोर्ट नहीं कर रहे, वो दूसरे पार्टी को कह रहे हैं जी। और तो मुझे बल्कि मैं तो एक बड़ा मजेदार डायलॉग दसा होना, नवीद कमर साहब मैनू कहते हैं कि आप उनके साथ सुलह क्यों नहीं करते? मैं कहा सर मेरी लड़ाई कोई नहीं है, मैं केड़ी सुलह करा? नहीं ਤੁਸੀਂ ਤੇ ਦੇਖੋ ਜੀ ਖੁਦ ਹੁਣੇ ਕਿਹਾ ਕਿ ਅਗਰ ਉਹ ਆ ਕੇ ਖੁਰਮ ਸਾਹਿਬ ਥੋੜਾ ਵਸੀਉਲ ਕਲਬੀ ਦਾ ਮੁਜ਼ਾਹਰਾ ਕਰਦੇ, ਲੈਵਲ ਪਲੇਇੰਗ ਗਰਾਊਂਡ ਦਿੰਦੇ ਨਾ ਸਾਨੂੰ, ਉਹ ਕਹਿੰਦੇ ਇਹ ਵੀ ਸਾਡੇ ਭਾਈ ਨੇ, ਇਹ ਵੀ ਸਾਡੇ ਭਾਈ ਨੇ, ਦੋਨੋਂ ਕਾਰੋਬਾਰੀ। ਤੁਹਾਡੇ ਚੋਂ ਜਿਹੜੇ ਤੁਹਾਡੇ ਨਾਲ ਨੇ ਦੋਸਤ, ਉਹਨਾਂ ਚੋਂ ਹੋ ਸਕਦਾ ਸੈਂਕੜੇ ਵੋਟਰ ਹੋਣ ਖੁਰਮ ਸਾਹਿਬ, ਪਰ ਹੈ ਨੇ, ਮੈਂ ਤਾਂ ਹੀ ਤੇ ਕਹਿ ਰਿਹਾ ਕਿ ਹੁਣ ਨੁਕਸਾਨ ਹੋਇਆ ਨਾ, ਤੁਹਾਡੀਆਂ ਆਪਣੀਆਂ ਸਿੰਪਥੀਜ਼ ਪਹਿਲੇ ਨਵਾਜ਼ ਮੇਰੀ ਬਿਲਕੁਲ, ਮੈਂ ਹੋ ਸਕਦਾ ਸੀ ਕਿ ਮੈਂ ਸ਼ਾਇਦ ਇਹਨਾਂ ਨੂੰ ਸਪੋਰਟ ਵੀ ਕਰਦਾ ਇਲੈਕਸ਼ਨ। ਵਾਹ ਵਾਹ। ਲੇਕਿਨ ਦੇਖੋ ਕਿਤਨਾ ਇਹ ਸਾਡੇ ਨਾਲ ਜ਼ੁਲਮ ਹੋਇਆ ਕਿ ਸਾਡੇ ਕੋਲ, ਮੈਂ ਤੇ ਆਪਣੀ ਗੱਲ ਕਰਾਂਗਾ, ਮੈਨੂੰ ਨਹੀਂ ਪਤਾ ਬਾਕੀ ਕਿਸੇ ਨਾਲ ਕੀ ਗੱਲ ਹੋਈ ਕੀ ਨਹੀਂ, ਕਿਉਂਕਿ ਮੈਂ ਬਹੁਤ ਸਾਰੇ ਦੋਸਤ ਜਿਹੜੇ ਅੱਗੇ ਲੱਗੇ ਸੀ, ਉਮਰ ਸਲੀਮ ਸਾਹਿਬ ਲੱਗੇ ਸੀ, ਮੈਂ ਅਮਰ ਰਹਿਮਾਨ, ਅਸੀਂ ਲੱਗੇ, ਸਾਨੂੰ ਪਤਾ ਨਾ ਕੀ ਹੋਣ ਡਿਆ ਸੀ ਜੀ। ਬਾਖੁਦਾ ਮੇਰੇ ਕੋਲ ਕਿਸੇ, ਬਲਕਿ ਉਲਟਾ ਚੱਲੇ ਨੇ, ਔਰ ਉਲਟਾ ਇਸ ਹੱਦ ਤੱਕ ਚੱਲੇ ਨੇ ਕਿ ਮੈਂ ਆਪ ਵੇਖਿਆ ਇਹਨਾਂ ਨੂੰ ਜਾਂਦੇ ਆ ਮਿਨਿਸਟਰੀਆਂ ਦੇ ਵਿੱਚ ਜਾ ਕੇ ਸਿਫਾਰਿਸ਼ ਕਰਦੇ ਆ ਫॉर नो ਰੀਜ਼ਨ। ਫਿਰ ਅਸੀਂ, ਮੈਂ ਜ਼ਾਤੀ ਤੌਰ ਤੇ ਨੈਸ਼ਨਲ ਅਖਬਾਰਾਂ 'ਚ ਤੁਸੀਂ ਵੇਖਿਆ ਹੋਣਾ, ਮਿਲੀਅਨਸ ਲਗਾ ਕੇ
ਇਸ਼ਤਿਹਾਰ ਦਿੱਤੇ, ਅਪੀਲਾਂ ਕੀਤੀਆਂ ਕਿ ਖੁਦਾ ਵਾਸਤੇ ਗੁਜਰਾਂਵਾਲਾ ਸ਼ਹਿਰ ਦੀ ਆਵਾਜ਼ ਹੈ, ਸੁਣੋ ਅਸੀਂ ਸਹੀ ਗੱਲ ਕਰ ਰਹੇ ਹਾਂ, ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਅਸੀਂ ਗਲਤ ਗੱਲ ਨਹੀਂ ਕਰ ਰਹੇ। ਅਖਬਾਰਾਂ ਬਿਜ਼ਨਸ ਰਿਕਾਰਡਰ ਕੋਈ ਛੋਟਾ ਹੈ ਜੀ ਅਖਬਾਰ? ਹਾਂ ਜੀ, ਨਹੀਂ ਨਹੀਂ, ਠੀਕ ਹੈ, ਜੰਗ ਅਖਬਾਰ ਛੋਟਾ ਹੈ, ਅਸੀਂ ਆਹੀ ਕਰ ਸਕਦੇ ਸੀ, ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਲੇਕਿਨ ਐਟ ਦੀ ਐਂਡ ਆਫ ਦੀ ਡੇ ਇਹਨਾਂ ਤੋਂ ਉਹੀ ਜਵਾਬ ਆਇਆ ਕਿ ਜੀ ਇਹ ਨਹੀਂ ਹੋ ਸਕਦਾ, ਇਹ ਅਸੀਂ ਫੈਸਲਾ ਨਹੀਂ ਕਰ ਸਕਦੇ। ਔਰ ਇਹਨਾਂ ਵੱਲੋਂ ਆਇਆ ਕਿ ਜੀ ਤੁਸੀਂ ਨਹੀਂ ਕਰਨਾ, ਕੋਈ ਲਚਕ ਨਾ ਆਈ, ਸਾਡੇ ਲੋਕ ਕੋਈ ਨਾ ਆਇਆ ਕਿ ਡਿਸਪਿਊਟ ਹੈ, ਅਸੀਂ ਬੈਠ ਕੇ ਸਿਆਸਤਦਾਨ ਦਾ ਕੰਮ ਆ ਬਣਦਾ ਸੀ, ਕਿਉਂਕਿ ਉਹਦੇ ਦੋਨੋਂ ਪਾਸੇ ਸੀ ਨਾ ਜੀ, ਹਾਂਜੀ ਹਾਂਜੀ, ਕਿ ਸਹੀ ਨੂੰ ਸਹੀ ਕਹਿੰਦੇ, ਗਲਤ ਨੂੰ ਗਲਤ ਕਹਿੰਦੇ। ਕੋ ਜਾ ਕੇ ਜੇ ਤੁਹਾਡੇ 2-3 ਜਿਹੜੇ ਕਰੀਬੀ ਨੇ, ਮੈਂ ਦੇਖੋ ਮੈਂ ਕਾਹਦਾ ਸਿਆਸਤਦਾਨ ਹੈ ਡਾਕਟਰ ਸਾਹਿਬ, ਮੈਂ ਆਪਣੀ ਗੱਲ ਕਰਾਂਗਾ, ਮੇਰੇ ਇਰਦ ਗਿਰਦ ਹਮੇਸ਼ਾ 2-3 ਦੋਸਤ ਮੇਰੇ ਅੱਛੇ ਰਹਿੰਦੇ ਨੇ, ਲੇਕਿਨ ਯਕੀਨ ਕਰੋ ਕਿ ਮੇਰੀ ਹਮੇਸ਼ਾ ਕੋਸ਼ਿਸ਼ ਪਤਾ ਕੀ ਹੁੰਦੀ ਹੈ ਕਿ ਲੋਕਾਂ ਨੂੰ ਆ ਨਾ ਫੀਲ ਹੋਵੇ ਕਿ ਯਾਰ ਇਹਦੇ ਕੋਲ ਨੇ ਤੇ ਸ਼ਾਇਦ ਇਹਨਾਂ ਨਾਲ ਬਹੁਤਾ ਕਰਦਾ ਹੈ ਜਾਂ ਇਹਨਾਂ ਨੂੰ ਫੇਵਰ ਦਿੰਦਾ ਹੈ, ਸਾਡਾ ਖਿਆਲ ਹੀ ਨਹੀਂ ਕਰਦਾ। ਐਜ਼ ਅ ਲੀਡਰ ਮੇਰਾ ਕੰਮ ਬਣਦਾ ਹੈ ਨਾ ਸਰ ਇਹ ਵੇਖਣਾ। ਪ੍ਰੋਬਲਮ ਇਸ ਸ਼ਹਿਰ ਦੇ ਸਿਆਸਤਦਾਨਾਂ ਦੀ ਆ ਹੈ ਕਿ ਉਹਨਾਂ ਦੇ ਇਰਦ ਗਿਰਦ 3-3 4-4 ਉਹਨਾਂ ਦੇ ਬੜੇ ਅੱਛੇ ਦੋਸਤ ਇਕੱਠੇ ਹੋਏ ਨੇ, ਉਹਨਾਂ ਤੋਂ ਬਾਹਰ ਵੇਖਦੇ ਹੀ ਨਹੀਂ। ਠੀਕ ਹੈ, ਮੁਹੱਬਤਾਂ ਕਾਇਮ ਰਹਿਣੀਆਂ ਚਾਹੀਦੀਆਂ, ਅਸੀਂ ਕਿਸੇ ਦੀ ਮੁਹੱਬਤਾਂ ਦੇ ਖਿਲਾਫ ਨਹੀਂ ਸਰ, ਲੇਕਿਨ ਅਸੀਂ ਉਸ ਤਰਜ਼ ਸਿਆਸਤ ਦੇ ਖਿਲਾਫ ਹੈ ਕਿ ਤੁਸੀਂ ਉਹਦੀ ਵਜ੍ਹਾ ਤੋਂ ਤੁਸੀਂ ਪੂਰੇ ਸ਼ਹਿਰ ਨੂੰ ਇਗਨੋਰ ਕਰ ਦਿੰਦੇ ਹੋ, ਤੁਸੀਂ ਪੂਰੇ ਸ਼ਹਿਰ ਦੀ ਸਿਆਸਤ ਨੂੰ ਤੁਸੀਂ ਨਹੀਂ ਦੇਖਦੇ, ਤੁਸੀਂ ਆਪਣੇ ਫਾਇਦੇ ਨੂੰ ਨਹੀਂ ਦੇਖ ਰਹੇ ਸਰ। ਤੁਸੀਂ ਸਾਡਾ ਨੁਕਸਾਨ ਕਰ ਰਹੇ। 3 ਜਾਂ 4 ਲੋਕਾਂ ਦੇ ਕੋਲੋਂ ਜੀ 27 ਜੁਮਲੇ ਸੁਣਨ ਦੀ ਬਜਾਏ ਬੰਦਾ ਸਾਰੇ ਸ਼ਹਿਰ ਨੂੰ ਰਾਜ਼ੀ ਕਰੇ, ਕਿਉਂਕਿ ਸਿਆਸਤਦਾਨ ਦਾ ਤੇ ਇਹੀ ਕੰਮ ਹੁੰਦਾ ਹੈ। ਔਰ ਦੂਸਰੀ ਗੱਲ ਇਹ ਵੇ ਕਿ ਚਲੋ ਜੇ ਇੰਨਾ ਵੀ ਨਹੀਂ ਕਰ ਸਕਦਾ ਤੇ ਕਮ ਸੇ ਕਮ ਸੱਚ ਨੂੰ ਸੱਚ ਤੇ ਕਹਿ ਦੇਵੇ, ਅੱਲਾਹ ਤੁਹਾਡਾ ਇੰਨਾ ਤੇ ਨਖੇੜਾ ਕਰ ਦੇਵੇ ਨਾ ਕਿ ਵੇਖੋ ਨਾ ਇਮਾਮ ਹੁਸੈਨ ਪਾਕ ਨੂੰ ਵੀ ਸੱਚਾ ਕਹੀ ਜਾਣਾ ਤੇ ਯਜ਼ੀਦ ਨੂੰ ਵੀ ਸੱਚਾ ਕਹੀ ਜਾਣਾ। ਸਰ ਇਹੀ ਡਾਕਟਰ ਸਾਹਿਬ ਜਿਹੜਾ ਪਹਿਲੇ ਵੀ ਸਾਡੀ ਆਹੀ ਗੱਲ ਹੋ ਰਹੀ ਸੀ ਕਿ ਇਹ ਸਾਡੇ ਈਮਾਨ ਦਾ ਹਿੱਸਾ ਹੈ। ਹਾਂ, ਦੇਖੋ ਕਿ ਆਪਨੇ ਕਿਉਂ ਨਹੀਂ ਉਹਦੀ ਬੈਅਤ ਕੀਤੀ ਯਜ਼ੀਦ ਦੀ, ਕਿਉਂ ਨਹੀਂ ਕੀਤੀ? ਸਿਰਫ ਨੌਜ਼ੁਬਿल्ला ਸੀ ਆ ਨਹੀਂ ਕਿ ਅਸੀਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਇਕਤਦਾਰ ਦਾ ਉਹਨਾਂ ਨੂੰ ਲਾਲਚ ਸੀ, ਨਹੀਂ, ਸਿਰਫ ਇਸ ਲਈ ਨਹੀਂ ਕੀਤੀ ਕਿ ਉਹ ਰਾਈਟ ਪਰਸਨ ਨਹੀਂ ਸੀ, ਉਹ ਵੋਟ ਦਾ ਹੱਕਦਾਰ ਨਹੀਂ ਸੀ, ਉਹ ਸੱਚ ਨੂੰ ਸੱਚ ਕਹਿਣਾ ਸਾਨੂੰ ਦਾ ਕਿਰਦਾਰ। ਐਗਜ਼ੈਕਟਲੀ ਐਸੇ ਤਰ੍ਹਾਂ ਹੀ ਸਰ ਜਿਹੜਾ ਸਾਡਾ ਕਿਰਦਾਰ, ਸਪੈਸ਼ਲੀ ਜਿਹੜਾ ਲੀਡਰ ਦਾ ਕਿਰਦਾਰ ਹੁੰਦਾ ਹੈ, ਉਹਦੇ ਆਪਣੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਔਰ ਯਕੀਨ ਕਰੋ ਕਿ ਮੈਂ ਤੁਹਾਡੀ ਚੈਨਲ ਦੇ ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੂਰੇ ਕੱਲਾ ਸਿਆਸਤਦਾਨ ਦਾ ਨਾਮ ਲੈ ਕੇ ਮੈਂ ਕੱਲੇ ਬੰਦੇ ਦਾ ਦੱਸ ਸਕਦਾ ਕਿ ਇਹਨੇ ਕਿਸੇ ਨਾਲ ਕੀ ਗੱਲ ਕੀਤੀ ਹੈ। ਇਸ ਹੱਦ ਤੱਕ ਮੁਖਾਲਫਤ ਫॉर नो ਰੀਜ਼ਨ। ਔਰ ਇੱਕ ਬੁਨਿਆਦੀ ਨੁਕਤਾ ਕੀ ਬਣਾਇਆ ਕਿ ਇਹ ਸਾਰਾ ਪੀਟੀਆਈ ਦਾ ਗਰੁੱਪ ਹੈ। ਦੇਖੋ ਜਿਹੜੇ ਇੱਥੇ ਨੂਨ ਦੇ ਸੀ ਉਹਨਾਂ ਨੂੰ ਤੇ ਆ ਪੀਟੀਆਈ ਦਾ ਕਰ ਦਿੱਤਾ ਕਿ ਨਹੀਂ ਕਰ ਦਿੱਤਾ? ਡਾਕਟਰ ਸਾਹਿਬ ਮੈਂ ਜਿੱਥੇ ਵੀ ਗਿਆ ਬਾਖੁਦਾ ਇਹਨਾਂ ਵੱਲੋਂ ਤੇ ਖੁਰਮ ਸਾਹਿਬ ਵੱਲੋਂ ਉੱਥੇ ਮੈਸੇਜ ਆਹੀ ਗਿਆ ਹੁੰਦਾ ਸੀ ਕਿ ਇਹ ਆਪੋਜ਼ਿਟ ਪੀਟੀਆਈ ਦਾ ਗਰੁੱਪ ਹੈ। ਮੈਂ ਕਲੈਰੀਫਿਕੇਸ਼ਨ ਦੇ ਥੱਕ ਗਿਆ ਕਿ ਯਾਰ ਸਾਡਾ ਕਾਰੋਬਾਰੀ ਗਰੁੱਪ ਹੈ। ਹੁਣ ਮੇਰਾ ਭਰਾ ਇੱਕ ਨਾਲ ਨੂਨ ਦਾ ਬੈਠਾ ਹੈ, ਇੱਕ ਜਮਾਤ ਇਸਲਾਮੀ ਦਾ ਬੈਠਾ ਹੈ, ਮੇਰਾ ਉਹ ਭਰਾ ਹੈ, ਉਹਦਾ ਪੋਲੀਟੀਕਲ ਉਹਦੇ ਨਾਲ ਮਾਮਲਾ ਹੈ। ਸਰ ਹਾਲਾਂਕਿ ਮੇਰੀ ਗੁਜ਼ਾਰਿਸ਼ ਸੁਣੋ ਨਾ, ਸਾਡੇ ਮੋਹਤਰਮ ਖੁਰਮ ਸਾਹਿਬ ਜਿਹੜੇ ਹੁਣ ਵੀ ਸਾਡੇ ਮਿਨਿਸਟਰ ਨੇ ਤਵਾਨਾਈ ਦੇ, ਉਹਨਾਂ ਦੇ ਅੰਬਰੇਲਾ ਦੇ ਥੱਲੇ ਆਪਣਾ ਇਮਰਾਨ ਖਾਨ ਸਾਹਿਬ ਦੀ ਹਕੂਮਤ ਦੇ ਵਿੱਚ ਨਵਾਜ਼ ਲੀਗ ਦਾ ਸਦਰ ਨਹੀਂ ਬਣਿਆ ਸਰ, ਸ਼ੁਐਬ ਭੱਟ ਸਾਡਾ ਭਾਈ ਬਣਿਆ ਔਰ ਉਹ ਨਵਾਜ਼ ਲੀਗ ਦੇ ਨਾਲ ਉਹ ਸੀਨੀਅਰ ਨਾਇਬ ਸਦਰ ਸੀ ਬਲਕਿ ਸਿਟੀ ਦਾ। ਬਿਲਕੁਲ ਹੈ, ਤੇ ਇਹ ਨਹੀਂ ਸਰ ਚੈਂਬਰ ਦੇ ਵਿੱਚ ਉਦੋਂ ਤੇ ਇਹਨਾਂ ਦਾ ਇਹ ਮੌਕਾ ਸੀ। ਸਿਆਸਤਦਾਨਾਂ ਇਨ ਸ਼ਾਰਟ ਆ ਹੈ ਕਿ ਸਿਆਸਤਦਾਨਾਂ ਦਾ ਚੈਂਬਰ ਦੇ ਵਿੱਚ ਕਿਰਦਾਰ ਸਪੈਸ਼ਲੀ ਮੁਸਲਿਮ ਲੀਗ ਨੂਨ ਦੇ ਜਿਹੜੇ ਲੀਗੀ ਕਾਰਕੁਨ ਕਿਆਦਤ ਹੈ ਇੰਤਹਾਈ ਜਿਹੜਾ ਹੈ ਕਾਬਲੇ ਇਤਰਾਜ਼ ਕਹਿ ਸਕਦੇ ਹੋ। ਹਾਂਜੀ, ਬਹੁਤ ਜ਼ਿਆਦਾ ਰਿਹਾ। ਇਹਨਾਂ ਨੂੰ ਕਮ ਸੇ ਕਮ ਮੁਨਸਿਫਾਨਾ ਤੁਹਾਡਾ ਚਿਹਰਾ ਆਮ ਆਵਾਮ ਵਾਸਤੇ ਇੱਕ ਅੱਛਾ ਫੇਸ ਆਏ। ਦੇਖੋ ਕੰਮ ਤੁਸੀਂ ਕਿਤੇ ਕੋਈ ਨਹੀਂ, ਤੁਹਾਡਾ ਡਿਸਟ੍ਰਿਕਟ ਕੋਈ ਹੋਰ ਲੈ ਗਿਆ, ਤੁਹਾਡੇ ਟੋਟੇ ਹੋ ਗਏ ਸ਼ਹਿਰ ਦੇ, ਠੀਕ ਹੈ, ਤੁਸੀਂ ਅੱਗੇ ਕ੍ਰਾਈਸਿਸ ਦੇ ਵਿੱਚ ਹੋ, ਤੁਸੀਂ ਸ਼ਹਿਰ 'ਚ ਡਿਵੈਲਪਮੈਂਟ ਮੈਨੂੰ ਨਾ ਦੱਸੋ ਕਿ ਯਕੀਨ ਕਰੋ ਕਿ ਮੈਂ ਵਿਹਾੜੀ ਤੋਂ, ਮੈਂ ਜਿੱਦਾਂ ਪਹਿਲੇ ਦੱਸ ਵਿਹਾੜੀ ਤੋਂ ਮੇਰਾ ਤਲਕ ਹੈ, ਲਾਹੌਰ ਮੈਂ ਮੇਰਾ ਹੈ ਇੱਕ ਅੱਛਾ ਅਲਹਮਦੁਲਿਲਾ, ਇੱਥੇ ਮੈਂ ਕਾਰੋਬਾਰ ਕੀਤਾ ਸਾਰੀ ਉਮਰ। ਮੈਂ ਯਕੀਨ ਕਰੋ ਐਸੇ ਸਿਆਸਤਦਾਨ ਪੂਰੇ 3-4 ਵੱਡੇ ਸ਼ਹਿਰਾਂ ਦੇ ਨਾਮ ਮੈਂ ਲੈਤੇ ਨਹੀਂ ਵੇਖੇ। ਗੁਜਰਾਂਵਾਲਾ ਦੇ ਸਿਆਸਤਦਾਨ ਯਕੀਨ ਕਰੋ ਕੋਈ ਕੰਮ ਕਰਕੇ ਰਾਜ਼ੀ ਨਹੀਂ ਆਵਾਮ ਵਾਸਤੇ। ਉਹਦੀ ਮੈਂ ਕੋਈ ਇਲਜ਼ਾਮ ਨਹੀਂ ਲਗਾ ਰਿਹਾ, ਮੈਂ ਬਾਹਰ ਨਿਕਲੋ ਵੇਖੋ ਸਾਰੇ ਸ਼ਹਿਰ ਨੂੰ ਪਤਾ ਹੈ। ਔਰ ਉਹਦੇ ਵਿੱਚ ਕਸੂਰਵਾਰ ਕੌਣ ਨੇ? ਇਹੀ ਮੈਂ ਗੱਲ, ਕਸੂਰਵਾਰ ਡਾਕਟਰ ਸਾਹਿਬ ਅਸੀਂ ਹੈ। ਮੈਂ ਯਕੀਨ ਕਰੋ ਆਪਣਾ ਵੋਟ ਮੈਂ ਆਪਣੀ ਫੈਮਿਲੀ ਦਾ ਵੋਟ ਰਜਿਸਟਰ ਇੱਥੇ ਕਰਵਾ ਲਿਆ। ਸਿਰਫ ਮੈਂ ਕਿਉਂ ਕਰਵਾਇਆ ਕਿ ਮੈਂ ਲੋਕਾਂ ਨੂੰ ਤਰਗੀਬ ਦੇਣੀ ਹੈ, ਮੈਂ ਦੱਸਣਾ ਇਹਦੇ ਵਿੱਚ ਵੀ
ਕਿ ਯਾਰ ਸੱਚ ਦਾ ਸਾਥ ਦਿਓ, ਹੱਕ ਦਾ ਸਾਥ ਦਿਓ। ਇਸ ਤਰ੍ਹਾਂ ਨਹੀਂ ਹੈ ਕਿ ਫਲਾਨੀ ਬਰਾਦਰੀ ਹੈ, ਮੇਰਾ ਭਰਾ ਹੈ, ਮੇਰਾ ਦੋਸਤ ਹੈ, ਮੇਰਾ ਕਾਰੋਬਾਰ ਹੈ, ਨਹੀਂ। ਇਹ ਤੁਸੀਂ ਮਜ਼ਹਬੀ ਤੌਰ ਤੇ ਵੀ ਤੁਸੀਂ ਜੁਰਮ ਕਰ ਰਹੇ ਹੋ, ਤੁਹਾਨੂੰ اخلاقی ਤੌਰ ਤੇ ਵੀ ਇਹ ਗਲਤ ਹੈਗਾ। ਤੁਸੀਂ ਉਹ ਬੰਦਾ ਅੱਗੇ ਲੈ ਕੇ ਆਓ ਜਿਹੜਾ ਤੁਹਾਡਾ ਜ਼ਮੀਰ ਇਜਾਜ਼ਤ ਦਿੰਦਾ, ਤਾਂ ਕਿ ਤੁਸੀਂ ਕੱਲ ਨੂੰ ਅੱਲਾਹ ਨੂੰ ਵੀ ਜਵਾਬ ਦੇਣਾ ਹੈ ਨਾ ਜੀ। ਨਹੀਂ ਤਾਂ ਸਰ ਉਹਦੀਆਂ ਹਰ ਜਿਹੜੀਆਂ ਨਾਅਹਲੀਆਂ ਨੇ, ਉਹਦੀਆਂ ਜਿੰਨੀਆਂ ਗਫਲਤਾਂ ਨੇ, ਉਹਦੇ ਵਿੱਚ ਜਿਹੜਾ ਵੋਟਰ ਉਹ ਸ਼ਾਮਿਲ ਹੈ, ਬਿਲਕੁਲ ਹੈ, ਜਿਹਨੇ ਉਹਨੂੰ ਇਲੈਕਟ ਕੀਤਾ ਸਰ। ਵੈਰੀ ਗੁੱਡ, ਬਿਲਕੁਲ ਆਹੀ ਗੱਲ ਹੈ ਕਿ ਦੇਖੋ ਜਦੋਂ ਤੁਸੀਂ ਇੱਕ ਬੰਦੇ ਨੇ, ਇੱਕ ਨਾਅਹਲ ਬੰਦੇ ਨੂੰ ਤੁਸੀਂ ਵੋਟ ਦੇ ਕੇ ਬਿਠਾ ਦਿੰਦੇ ਹੋ, ਤੁਸੀਂ ਆਪ ਸਿਰਫ ਵੋਟ ਦੇ ਦਿੱਤਾ ਆਪਣੇ ਭਰਾ ਦੀ ਵਜ੍ਹਾ ਤੋਂ, ਆਪਣੀ ਬਰਾਦਰੀ ਦੀ ਵਜ੍ਹਾ ਤੋਂ, ਕਿਉਂਕਿ ਤੁਹਾਡਾ ਜ਼ੇਨ ਹਰ ਬੰਦੇ ਦਾ ਆਪਣਾ ਮਾਈਂਡ ਸੈਟ ਹੈ ਨਾ। ਔਰ ਮਾਜ਼ਰ ਨਾਲ ਸਾਡੇ ਜ਼ਿਆਦਾ ਲੋਕਾਂ ਦਾ ਮਾਈਂਡ ਸੈਟ ਆਹੀ ਹੈ ਕਿ ਉਹ ਵੋਟ ਨੂੰ ਆ ਸਮਝਦੇ ਨੇ ਕਿ ਉਹ ਤੇ ਆਸਾਨ ਕਰ ਦਿੱਤਾ ਤੇ ਉਹ ਤੇ ਕਰ ਦਿੱਤਾ, ਹਾਲਾਂਕਿ ਉਹਨੇ ਉਹ ਆਪਣੀ ਨਸਲ ਤੇ ਆਸਾਨ ਕਰਨਾ ਹੁੰਦਾ ਹੈ, ਆਪਣੇ ਉੱਤੇ ਆਸਾਨ ਨਸਲ ਦਾ ਪਠਾਬਾ ਆਤਾ ਨਾ ਸਰ। ਵੇਖੋ ਚਿਲਡਰਨ ਹਸਪਤਾਲ ਬਣਿਆ ਅੱਜ ਤੱਕ ਨਾ, ਗੁਜਰਾਂਵਾਲੇ ਬਰਨ ਯੂਨਿਟ ਬਣਿਆ ਨਾ, ਦੇਖੋ ਗੁਜਰਾਂਵਾਲੇ ਨੂੰ ਅੱਜ ਤੱਕ ਮੋਟਰਵੇ ਦਾ ਲਿੰਕ ਨਹੀਂ ਮਿਲ ਸਕਿਆ ਸਰ। ਲਿੰਕ ਵਾਲੀ ਤੁਸੀਂ ਆਖਰ ਵਿੱਚ ਮੈਂ ਹੀ ਤੁਹਾਨੂੰ ਅਰਜ਼ ਕਰਾਂਗਾ ਕਿ ਤੁਸੀਂ ਲਿੰਕ ਵਾਲੀ ਗੱਲ ਤਾਂ ਸੁਣਾਓ ਕਿ ਮੌਜੂਦਾ ਚੈਂਬਰ ਆਫ ਕਾਮਰਸ ਜਿਹੜਾ ਨਾ ਜੀ, ਉਹ ਦਾਅਵੇਦਾਰ ਹੈ ਕਿ ਅਸੀਂ ਲਿੰਕ ਜਿਹੜਾ ਉਹ ਲੈ ਲਿਆ, ਤੇ ਉਹਦੇ ਉੱਤੇ ਵੀ ਤੁਹਾਡਾ ਗਰੁੱਪ ਜਿਹੜਾ ਉਹ ਕੁਝ ਮੋਤਰਜ਼ ਵੀ ਹੈ। ਸਰ ਗੁਜ਼ਾਰਿਸ਼ ਹੈ ਕਿ ਦੇਖੋ ਹਮੇਸ਼ਾ ਮੈਂ ਉਹੀ ਗੱਲ ਕਰਦਾ ਹਾਂ ਕਿ ਖਿਦਮਤ ਦਾ ਜਜ਼ਬਾ ਹੁੰਦਾ ਹੈ ਨਾ, ਜੇ ਖਿਦਮਤ ਦਾ ਜਜ਼ਬਾ ਹੁੰਦਾ ਹੈ ਤੇ ਫਿਰ ਬੰਦਾ ਅਮਲ ਐਸੇ ਕਰਦਾ ਹੈ ਕਿ ਉਹ ਨਜ਼ਰ ਆਉਂਦੇ ਨੇ ਕਿ ਵਾਕਈ ਦੁਨੀਆ ਵਾਸਤੇ ਕਰ ਰਿਹਾ। ਹੁਣ ਇਹ ਕੀ ਕਰਦੇ ਪਏ ਨੇ, ਇਹ ਥੋੜੇ ਦਿਨ ਪਹਿਲੇ ਅਖਬਾਰਾਂ ਦੀ ਜ਼ੀਨਤ ਬਣਿਆ ਜਿਹ 'ਚ ਇਹਨਾਂ ਦੇ 2-4 ਨਾਮਨਿਆਦ ਲੀਡਰ ਤੇ ਨਾਲ ਕੁਛ ਹੋਰ ਲੋਕ ਗਏ, ਉਹਨਾਂ ਨੇ ਫਿਰ ਕੀਤਾ ਜੀ ਅਸੀਂ ਲਿੰਕ ਮਨਜ਼ੂਰ ਕਰਵਾ ਲਿਆ। ਬੇਸਿਕਲੀ ਇਹ ਜਿਹੜਾ ਇਹਨਾਂ ਨੇ ਜਿੱਥੇ ਪਹਿਲੇ ਜ਼ਮੀਨਾਂ ਸਾਰੀਆਂ ਲਈਆਂ, ਆ ਸਟੇਟ 4 ਸਾਰਾ ਚੈਂਬਰ ਦਾ ਜਿਹੜਾ ਹੈ, ਇਹ ਇੱਥੋਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਆਪਣੇ ਸਾਰੇ ਦੋਸਤ ਪੈਸੇ ਪਾ ਕੇ ਇੱਕ 20-25 ਅਰਬ ਦਾ ਮਨਸੂਬਾ ਬਣਦਾ ਹੈ ਜਿਹਦੀ ਆ ਗੱਲ ਕਰ ਰਹੇ ਨੇ। ਔਰ ਇਹ ਧੱਕੇ ਨਾਲ ਆ ਬਣਾਉਣਾ ਚਾਹੁੰਦੇ ਨੇ, ਕਿਉਂ? ਕਿਉਂਕਿ ਇਹ ਉਹ 'ਚ ਕਾਰੋਬਾਰ ਕਰਨਾ ਚਾਹੁੰਦੇ ਨੇ ਆਪਣਾ। ਉਹਦੇ ਬਰਕਸ डिस्ट्रिक्ट गवर्नमेंट को तुसी जाके पूछो या डिवीजन ऑफिसर को तुसी जाके कमिश्नर साहब को जाके तुसी जाके पूछो, ਤੁਹਾਨੂੰ ਕੁਝ ਹੋਰ ਸੂਰਤ ਹਾਲ ਦੱਸਣਗੇ। ਉਹ ਤੁਹਾਨੂੰ ਕਹਿਣਗੇ ਜੀ ਕਿ ਆ ਜਿਹੜਾ ਦੂਸਰਾ ਰੋਡ ਹੈਗਾ ਉਹਦੇ ਨਾਲ ਮੇਰੇ ਖਿਆਲ ਹੈ ਅੱਗੇ ਉਹ ਹਾਫ ਉਹ ਬਣ ਗਿਆ ਹੋਇਆ ਹੈ, ਉਹ 1-2 ਬਿਲੀਅਨ ਅਰਬ ਲੱਗੇਗਾ, ਉਹ ਪੂਰਾ ਹੋ ਜਾਏਗਾ। ਠੀਕ ਹੈ, ਯਾਨੀ ਕਿ ਜਿਹੜਾ ਇਹਨਾਂ ਦੇ ਬਕੌਲ 25 ਅਰਬ ਦਾ ਮਨਸੂਬਾ ਹੈ 10 ਦਿਨੇ ਉਹ 2 ਅਰਬ ਵਿੱਚ ਵੀ ਹੋ ਸਕਦਾ ਹੈ। ਉਹ ਆਲਟਰਨੇਟ ਰੂਟ ਹੈ, ਉਹ ਰੂਟ ਹੀ ਨਹੀਂ ਹੈ। ਇਹ ਗਲਤ ਰੂਟ ਬਣਾ ਰਹੇ ਨੇ ਸਿਰਫ ਆਪਣੇ ਫਾਇਦੇ ਵਾਸਤੇ। ਇਹਦੀ ਜਦੋਂ ਇਨਕੁਆਇਰੀ ਕਰੋਗੇ ਤੁਹਾਨੂੰ ਪਤਾ ਚੱਲ ਜਾਏਗਾ। ਹੁਣ ਐਸੇ ਮਾਮਲਾ ਸਿਰਫ ਇਹ ਲਿੰਕ ਅੱਜ ਤੋਂ 3 ਸਾਲ ਪਹਿਲੇ ਆਸਮ ਅਨੀਸ ਦੇ ਦੌਰ ਤੋਂ ਫੌਰਨ ਬਾਅਦ ਹੀ ਮਿਲ ਜਾਣਾ ਸੀ, ਕਿਉਂਕਿ ਕੋਸ਼ਿਸ਼ ਉਹਨੇ ਸ਼ੁਰੂ ਕੀਤੀ ਸੀ। ਸਿਰਫ ਕਿਉਂ ਡਿਲੇ ਦਾ ਸ਼ਿਕਾਰ ਹੋਇਆ? ਆਪਣੇ ਲਾਲਚ ਦੀ ਵਜ੍ਹਾ ਤੋਂ। ਲਾਲਚ ਕੀ, ਪਹਿਲੇ ਇਹਨਾਂ ਕੰਪਨੀ ਆਪਣੇ 5-7 ਲੋਕਾਂ ਨੇ 10 ਮੈਨੂੰ ਯਾਦ ਹੈ ਅਕਾਊਂਟ ਖੁਲਾਇਆ, ਉਹ 'ਚ ਪੈਸੇ ਪਾਏ, ਤੂੰ ਆ ਜਾ ਤੂੰ ਆ ਜਾ ਤੂੰ ਆ ਜਾ। ਫਿਰ ਵੇਖਿਆ ਕਿ ਅੱਛਾ ਫਿਜ਼ੀਬਿਲਿਟੀ ਕੀ ਹੈ, ਅੱਛਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹੋਏਗੀ, 80% ਉਹਨਾਂ ਦਾ ਆਏਗਾ। ਫਿਜ਼ੀਬਿਲਿਟੀ ਪੂਰੀ ਬਣਵਾਈ, ਸਾਨੂੰ 10 ਬੰਦੇ ਆ, ਸਾਡੇ ਕਿੰਨੇ ਪੈਸੇ ਲੱਗਣਗੇ, ਸਾਨੂੰ ਕਿੰਨਾ ਫਾਇਦਾ ਹੋਏਗਾ 20 ਸਾਲ ਦੀ, ਇਹ ਪੂਰੀ ਬਣਾ ਕੇ ਇਹਨਾਂ ਆਪਣਾ ਪੂਰਾ ਕਾਰੋਬਾਰ ਪਲਾਨ ਕੀਤਾ। ਉਸ ਚੱਕਰ ਦੇ ਵਿੱਚ ਜਿਹੜਾ ਪਹਿਲੇ ਰੋਡ ਲਿੰਕ ਬਣ ਜਾਣਾ ਚਾਹੀਦਾ ਸੀ ਜਾਂ ਜਿਹੜਾ ਬਣ ਰਿਹਾ ਸੀ ਉਹਨੂੰ ਇਗਨੋਰ ਕਰ ਦਿੱਤਾ ਗਿਆ। ਹੁਣ ਨਾ ਉਹ ਬਣ ਸਕਿਆ ਨਾ ਉਹ ਬਣ ਸਕਿਆ। ਹੁਣ ਮੈਨੂੰ ਤੁਸੀਂ ਆਹ ਦੱਸੋ ਕਿ ਇਹਦੇ ਵਿੱਚ ਨੁਕਸਾਨ ਕਿਹਦਾ ਹੋਇਆ? ਆਵਾਮ ਦਾ। ਬਰਨ ਸੈਂਟਰ ਇੰਡਸਟਰੀਅਲ ਸਿਟੀ ਹੈ, ਇੰਡਸਟਰੀਅਲ ਸਿਟੀ ਹੈ, ਜਗ੍ਹਾ ਜਗ੍ਹਾ ਭੱਠੀਆਂ ਲੱਗੀਆਂ ਇੱਥੇ। ਡੇਲੀ ਵਾਕਿਆਤ ਬਰਨਿੰਗ ਦੇ ਹੁੰਦੇ ਨੇ ਜੀ, ਬਰਨ ਸੈਂਟਰ ਨਹੀਂ ਹੈ। ਮਤਲਬ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਇੰਤਹਾਈ ਬੁਨਿਆਦੀ ਨੇ ਡਾਕਟਰ ਸਾਹਿਬ, ਜਿਨ੍ਹਾਂ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਸਰ ਯੂਨੀਵਰਸਿਟੀ ਨਹੀਂ ਅੱਜ ਤੱਕ ਇੱਥੇ ਆ ਸਕੀ। ਤੁਸੀਂ ਦੇਖੋ ਨਾ, ਦੱਸੋ ਕਿ ਇੱਥੇ ਦੇ ਸਿਆਸਤਦਾਨ ਨੂੰ ਤੁਸੀਂ ਕੀ ਮਤਲਬ ਕੀ ਇਹ ਤੁਹਾਡਾ ਆਪਣਾ ਹੀ ਹੈ ਨਾ, ਤੁਸੀਂ ਅੱਗੇ ਲੀਡਰ ਹੀ ਨਹੀਂ ਉਹ ਪ੍ਰੋਡਿਊਸ ਕਰ ਰਹੇ। ਤੁਸੀਂ ਉਹੀ ਮੈਨੂੰ ਇੱਕ ਗੱਲ ਦੱਸੋ, ਇਹ ਜਿਹੜੇ ਉਹ ਲੋਕ ਨੇ, ਇਹਨਾਂ ਵਿੱਚੋਂ ਕੁਝ ਲੋਕ ਹੈ ਨੇ ਜਿਹੜੇ ਨਵੇਂ ਆ ਰਹੇ ਨੇ, ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ। ਉਹ ਕਿਸੇ ਵੀ ਪਾਰਟੀ ਦੇ ਨਾਲ ਸ਼ਹਿਰ ਦੇ ਵਿੱਚ, ਮੈਂ ਨਾਮ ਨਹੀਂ ਲਾਂਗਾ ਉਹਨਾਂ ਦਾ, ਲੇਕਿਨ ਆ ਰਹੇ ਨੇ ਕਿਸੇ ਪਾਰਟੀ ਨੂੰ, ਅੱਛਾ ਹੈ, ਆਣਾ ਚਾਹੀਦਾ। ਲੇਕਿਨ ਜਿਹੜੇ ਲੋਕਾਂ ਨੂੰ ਤੁਸੀਂ ਬਾਰ-ਬਾਰ ਅਜ਼ਮਾ ਬੈਠੇ ਹੋ, ਬਾਰ-ਬਾਰ ਵੇਖ ਬੈਠੇ ਹੋ, ਉਹਨਾਂ ਤੋਂ ਹੱਥ ਬੰਨ ਕੇ ਮਾਫੀ ਮੰਗ ਲਓ। ਮਾਫੀ ਮੰਗੋ ਔਰ ਉਹਨਾਂ ਵਾਸਤੇ ਦੁਆਏ ਖੈਰ ਕਰੋ ਤੇ ਅੱਗੋਂ ਕਿਸੇ ਨਵੇਂ ਦੀ ਆਮਦ ਦੀ ਵੀ ਦੁਆ ਕਰੋ। ਅੱਲਾਹ ਪਾਕ ਨਬੀ ਪਾਕ ਦੇ ਸਦਕੇ ਕੋਈ ਅਹਲ ਔਰ ਹਜ਼ਰਤ ਉਮਰ ਫਾਰੂਕ ਦੀ, ਉਹਨਾਂ ਦਾ ਪੈਰੋਕਾਰ, ਉਹਨਾਂ ਦੀ ਤਬੀਅਤ ਵਰਗਾ, ਉਹਨਾਂ ਦੇ ਕਿਰਦਾਰ ਵਰਗਾ ਬੰਦਾ ਸਾਨੂੰ ਕੋਈ ਦੇਵੇ। ਸਰ ਸਾਡੇ ਗਰੀਬਾਂ ਦੇ ਮਾੜਿਆਂ ਦੇ ਵੀ ਸਾਡੇ ਦੇਸ਼ ਦੇ ਵਿੱਚ ਹਾਲਾਤ ਬਦਲ ਜਾਣ। ਚੌਧਰੀ ਸਾਹਿਬ ਗੱਲਾਂ ਬਹੁਤ ਸਾਰੀਆਂ ਸੀ ਤੁਹਾਡੇ ਕੋਲੋਂ ਹੋਰ ਪੁੱਛਣੀਆਂ ਨੇ, ਤੁਹਾਡਾ ਸੋਸ਼ਲ ਵਰਕ ਵੀ ਪੁੱਛਣਾ ਸੀ, ਹੋਰ ਆਪਣਾ ਚੈਂਬਰ ਆਫ ਕਾਮਰਸ ਦੇ, ਤੁਹਾਡੀ ਤਜਾਰਤ ਦੇ, ਤੁਹਾਡੇ ਕਾਰੋਬਾਰ ਦੇ, ਤੁਹਾਡੀ ਬਰਾਦਰੀ ਜਿਹਦੇ ਤੁਸੀਂ ਕਾਇਦ ਹੋ, ਕਿਆਦਤ ਕਰ ਰਹੇ ਹੋ, ਉਹਨਾਂ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਅਸਾਂ ਤੁਹਾਡੇ ਕੋਲੋਂ ਮਜ਼ੀਦ ਪੁੱਛਣੀਆਂ ਸਨ। ਤੇ ਇਨਸ਼ਾਅੱਲਾ ਉਹ ਗੱਲਾਂ ਪੁੱਛਣ ਵਾਸਤੇ ਅਸੀਂ ਬਹੁਤ ਜਲਦ ਫਿਰ ਤੁਹਾਡੇ ਕੋਲੋਂ ਟਾਈਮ ਲਵਾਂਗੇ
ਜਲਦੀ ਤੋਂ ਜਲਦੀ ਫੇਰ ਇੱਕ ਨਿਸ਼ਚਿਤ ਤੁਹਾਡੇ ਨਾਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਜੀ। ਪਿਆਰੇ ਵੇਖਣ ਵਾਲਿਓ, ਤੁਸਾਂ ਚੌਧਰੀ ਸਾਹਿਬ ਦੀਆਂ ਗੱਲਾਂ ਸੁਣੀਆਂ, ਤੁਹਾਨੂੰ ਮਜ਼ਾ ਆਇਆ ਹੋਣਾ ਹੈ। ਔਰ ਦੇਖੋ ਕਿੰਨਾ ਇਨਫੋਰਮੇਟਿਵ ਔਰ ਕਿੰਨਾ ਮਾਲੂਮਾਤ ਅਫਜ਼ਾ ਇਹ ਮੁਕਾਲਮਾ ਰਿਹਾ। ਸਾਡੀ ਅੱਜ ਦੀ ਨਿਸ਼ਚਿਤ ਰਹੀ। ਅਤਾ ਫਰੀਦ ਚੌਧਰੀ ਸਾਹਿਬ ਨੇ ਬਹੁਤ ਸਾਰੇ ਚਿਹਰਿਆਂ ਤੋਂ ਨਕਾਬ ਵੀ ਉਤਾਰੇ ਕਿ ਸਾਡੇ ਸ਼ਹਿਰ ਗੁਜਰਾਂਵਾਲਾ ਦੀਆਂ ਮਹਿਰੂਮੀਆਂ ਦਾ ਜ਼ਿੰਮੇਦਾਰ ਕੌਣ ਹੈ, ਕਿਉਂ ਅਸੀਂ ਪਿੱਛੇ ਰਹਿ ਗਏ ਹਾਂ, ਕਿਉਂ ਮਾੜਿਆਂ ਦੀ ਨਹੀਂ ਸੁਣੀ ਜਾਂਦੀ। ਤੁਹਾਡੀ ਮਿਹਰਬਾਨੀ, ਤੁਸੀਂ ਵੀ ਇਸ ਗੱਲਾਂ ਤੇ ਗੌਰ ਕਰੋ। ਇਹ ਸਾਰੀਆਂ ਗੱਲਾਂ ਕਾਬਲੇ ਗੌਰ ਨੇ ਤੇ ਗਓ ਗੋਚਰੀਆਂ ਨੇ। ਮੈਨੂੰ ਯਕੀਨ ਹੈ ਕਿ ਇਨਸ਼ਾਅੱਲਾ ਸਾਡੇ ਵਿਊਅਰਸ, ਬਿਲਖਸੂਸ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਸਨੀਕ ਇਹਨਾਂ ਗੱਲਾਂ ਤੇ ਜ਼ਰੂਰ ਗੌਰ ਕਰਨਗੇ ਔਰ ਆਪਣਾ ਵੀ ਕੁਝ ਸੋਚਣਗੇ। ਜਿਵੇਂ ਸਾਡੇ ਵੱਡਕੇ, ਸਾਡੇ ਸਿਆਸਤਦਾਨ, ਸਾਡੇ ਲੀਡਰਾਨ, ਵੱਡੇ ਸਿਆਸੀ ਲੋਕ ਜਿਵੇਂ ਆਪਣਾ ਸੋਚਦੇ ਨੇ, ਅਸੀਂ ਵੀ ਕੁਝ ਆਪਣਾ ਸੋਚੀਏ, ਆਪਣੇ ਬਾਲਾਂ ਦਾ ਸੋਚੀਏ, ਆਪਣੇ ਪਾਕਿਸਤਾਨ ਦਾ ਸੋਚੀਏ ਤੇ ਕਿਸੇ ਅਜਿਹਿਆਂ ਬੰਦਿਆਂ ਨੂੰ ਆਗੂ ਬਣਾਈਏ। ਉਹ ਭਾਵੇਂ ਚੈਂਬਰ ਦੀ ਸਿਆਸਤ ਹੋਵੇ, ਭਾਵੇਂ ਚੈਂਬਰ ਦਾ ਸਦਰ ਅਸਾਂ ਮੁੰਤਖਬ ਕਰਨਾ ਹੋਵੇ ਤੇ ਭਾਵੇਂ ਪਾਕਿਸਤਾਨ ਲੈਵਲ ਦੇ ਅਸੀਂ ਸਿਆਸਤਦਾਨ ਆਪਣੇ ਕਾਇਦੀਨ ਮੁੰਤਖਬ ਕਰਨੇ ਹੋਣ। ਖੁਦਾ ਵਾਸਤੇ ਅਹਿਲ ਅਫਰਾਦ ਨੂੰ ਅੱਗੇ ਲਿਆਓ। ਉਹਦੇ ਵਿੱਚ ਸਾਡਾ ਤੇ ਸਾਡੀਆਂ ਆਇੰਦਾ ਨਸਲਾਂ ਦਾ ਫਾਇਦਾ ਹੈ। ਇਹਦੇ ਨਾਲ ਹੀ ਹੁਣ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਚੱਲ